ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦੇ ਨਾਲ ਕਰਾਂਗੇ ਚਰਚਾ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ। ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਤੇ ਦੱਸਦੇ ਚੱਲੀਏ ਕਿ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ 20 ਫਰਵਰੀ ਦਾ ਸਾਲ 2023 ਹੈ ਤੇ ਅੱਜ 20 ਫਰਵਰੀ ਹੈ ਤੇ ਦਿਨ ਸੋਮਵਾਰ ਹੈ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਤੇ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤੇ ਇਹਨਾਂ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਜਿਹੜੀ ਚਿੱਠੀ ਭੇਜੀ ਹੈ, ਚਿੱਠੀ ਬੰਬ ਇੱਕ ਪਿੱਛੇ ਜੇ ਬਹੁਤ ਪ੍ਰਚਲਿਤ ਹੋਇਆ ਸੀਗਾ ਮੀਡੀਆ ਦੇ ਵਿੱਚ। ਹੁਣ ਗੱਲ ਕਰੀਏ ਕੇਂਦਰ ਵਾਲੀ ਚਿੱਠੀ ਦੀ। ਕੇਂਦਰ ਨੇ ਪੰਜਾਬ ਸਰਕਾਰ ਨੂੰ, ਮਾਨ ਸਰਕਾਰ ਨੂੰ ਕਹਿ ਲਓ, ਇੱਕ ਚਿੱਠੀ ਭੇਜੀ ਹੈ। ਚਿੱਠੀਆਂ ਦਾ ਆਦਾਨ ਪ੍ਰਦਾਨ ਸਰਕਾਰਾਂ 'ਚ ਹੁੰਦਾ ਹੀ ਰਹਿੰਦਾ, ਪਰ ਇਹ ਜਿਹੜੀ ਚਿੱਠੀ ਦਾ ਸੰਦਰਭ ਆ ਉਹ ਮੰਡੀਆਂ ਦੇ ਨਾਲ ਜੁੜਿਆ ਹੈ। ਤੇ ਕੀ ਕੇਂਦਰ ਨੇ ਪੰਜਾਬ ਦੇ ਵਿੱਚ ਮਾਨ ਸਾਹਿਬ ਨੂੰ ਮੰਡੀਆਂ ਖਤਮ ਕਰਨ ਵਾਲੀ ਕੋਈ ਚਿੱਠੀ ਭੇਜੀ ਹੈ ਜੀ? ਪ੍ਰਵੀਨ ਜੀ, ਆਪਾਂ ਲੰਮੇ ਸਮੇਂ ਤੋਂ ਗੱਲ ਕਰਦੇ ਰਹੇ ਹਾਂ। ਜਦੋਂ ਕੇਂਦਰ ਪੰਜਾਬ ਦੇ ਜਿਵੇਂ ਪਹਿਲਾਂ ਪੇਂਡੂ ਵਿਕਾਸ ਫੰਡ ਰੋਕਿਆ ਹੈ ਨਾ, ਫਿਰ ਮਾਰਕੀਟ ਕਮੇਟੀ ਦੀ ਫੀਸ 'ਚ ਕਟੌਤੀ ਕੀਤੀ, ਉਸ ਸਮੇਂ ਵੀ ਆਪਾਂ ਗੱਲ ਕਰਦੇ ਰਹੇ ਕਿ ਕੇਂਦਰ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਅਜੇ ਵੀ ਪ੍ਰਾਈਵੇਟ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰਦਾ। ਜਦੋਂ ਕਹਿੰਦਾ ਕਿ ਪ੍ਰਾਈਵੇਟ ਖਰੀਦ ਸਕਦੇ ਨੇ, ਹੈ ਨਾ, ਉਹਨਾਂ ਨਾਲ ਸਹਾਇਤਾ ਹੋਊਗੀ, ਕਿਸਾਨਾਂ ਨੂੰ ਫਾਇਦਾ ਹੋਊਗਾ, ਤਾਂ ਲੱਗਦਾ ਕਿ ਉਹ ਪ੍ਰਾਈਵੇਟ ਕਰਨ ਵੱਲ ਨੂੰ ਵਧਣਾ ਚਾਹੁੰਦਾ। ਕਾਨੂੰਨ ਵਾਪਸ ਵੀ ਲੈ ਲਏ ਪਰ ਕਾਨੂੰਨਾਂ ਨੂੰ ਫਿਰ ਵੀ ਚੋਰ ਮੋਰੀ ਨਹੀਂ ਲਾਗੂ ਕਰਨ ਨੂੰ ਫਿਰਦੇ ਨੇ। ਖਾਸ ਕਰ ਮੰਡੀ ਦਾ ਪ੍ਰਾਈਵੇਟਕਰਨ ਕਰਨ ਦੀ ਤਾਂ ਕਵਾਇਦ ਹੈਗੀ। ਉਸੇ ਕਵਾਇਦ ਦੇ ਵਿੱਚ ਸੀਗਾ ਕਿ ਉਹ 6% ਵਾਲੀ ਜਿਹੜੀ ਸਾਡੀ ਮਾਰਕੀਟ ਫੀਸ ਵਗੈਰਾ ਸੀ ਉਹਦੇ ਵਿੱਚ ਵੀ 4% ਉਡਾ ਦਿੱਤਾ ਸੀ, 2% ਉਹ ਰਹਿ ਗਿਆ ਸੀ। ਸੋ ਉਹ ਘਾਟਾ ਤਾਂ ਜੇ ਪੰਜਾਬ ਨੇ ਸਹਿਨ ਕਰਨਾ ਹੀ ਸੀ। ਹੁਣ ਤਾਜ਼ਾ ਇੱਕ ਨਵਾਂ ਹੁਕਮ ਹੋਰ ਆ ਗਿਆ। ਉਹ ਹੁਕਮ ਸਿੱਧਾ ਆ ਗਿਆ ਕਿ ਜਿਹੜਾ ਫਸਲੀ ਖਰੀਦ ਖਰਚੇ ਦੇ ਪ੍ਰਬੰਧ ਦੇ ਫੰਡ ਨੇ ਉਹਨਾਂ 'ਚ ਵੀ ਅਸੀਂ ਕਟੌਤੀ ਕਰਨ ਜਾ ਰਹੇ ਹਾਂ। ਔਰ ਉਹ ਇੱਕ ਵੱਡਾ ਘਾਟਾ, ਉਹਦੇ ਨਾਲ 577 ਕਰੋੜ ਦਾ ਸਾਲਾਨਾ ਦਾ ਬੋਝ ਪੈਣਾ ਤੇ ਕੁੱਲ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਕਟੌਤੀ ਲੱਗ ਜਾਣੀ ਹੈ ਕੇਂਦਰ ਵੱਲੋਂ, ਜਿਹੜਾ ਉਹ 3200 ਕਰੋੜ ਤੱਕ ਚਲਾ ਜਾਣਾ। ਮੇਰੇ ਕੋਲ ਪੂਰੀ ਰਿਪੋਰਟ ਪਈ ਆ। ਰਿਪੋਰਟ ਦੇ ਹਵਾਲੇ ਨਾਲ ਖਬਰ ਇਹ ਹੈ ਕਿ ਜਿਹੜੀ ਫਸਲੀ ਖਰੀਦ ਦੇ ਖਰਚੇ ਨੇ ਉਹ ਦੇਣੋਂ ਕੇਂਦਰ ਨੇ ਹੁਣ ਹੱਥ ਘੁੱਟ ਲਿਆ ਜਾਂ ਇੱਕ ਤਰ੍ਹਾਂ ਨਾਲ ਇਨਕਾਰ ਕਰ ਦਿੱਤਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਕਿ ਕਹਿੰਦੇ ਕਿ ਜਿਹੜਾ ਅਸੀਂ ਕੇਂਦਰ ਸਰਕਾਰ ਝੋਨੇ ਦੀ ਖਰੀਦ ਤੇ ਦਿੱਤੇ ਜਾਣ ਵਾਲਾ ਜਿਹੜਾ 2.5% ਪ੍ਰਬੰਧਕੀ ਖਰਚਾ ਉਹਨੂੰ ਅਸੀਂ ਘਟਾ ਕੇ 1% ਕਰ ਰਹੇ ਹਾਂ। ਠੀਕ ਹੈ। ਸੋ ਸਿੱਧਾ ਉਹ ਉਡਾਤਾ 1.5% ਸਾਡਾ। ਸੋ ਉਹਦੇ ਉਡਣ ਨਾਲ ਹੋਣਾ ਕੀ ਹੈ ਕਿ ਪ੍ਰਬੰਧਕੀ ਖਰਚੇ ਜਿਹੜੇ ਘਟਣੇ ਨੇ ਉਹਦੇ ਨਾਲ ਸਿੱਧਾ 577 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਆਉਣੋਂ ਰੁਕ ਜਾਣਾ। ਸੋ ਇਹਦੇ ਨਾਲ ਪਹਿਲਾਂ ਹੀ ਸਾਡੀਆਂ ਮਤਲਬ ਪੇਂਡੂ ਵਿਕਾਸ ਫੰਡ ਅਜੇ ਪੁਰਾਣਾ ਫਸਿਆ, ਨਵੇਂ ਦੇ ਉੱਤੇ ਤੁਸੀਂ ਕਟੌਤੀ ਲਾਤੀ, ਇਹ ਬੰਦ ਕਰਤੇ ਸਮਝ ਲਓ, ਤੇ ਇੱਧਰ ਹੁਣ ਆਹ ਖਰੀਦ ਵਾਲਾ ਪ੍ਰਬੰਧ ਖਤਮ ਕਰਤਾ। ਉਹਦੇ ਨਾਲ ਸਾਡਾ ਸੜਕਾਂ ਦਾ ਸਾਰਾ ਨੁਕਸਾਨ ਖੜਾ। ਕਰੀਬ ਮਤਲਬ ਕਿ 5000 ਕਰੋੜ ਦਾ ਕਰਜ਼ਾ ਲਿਆ ਹੋਇਆ ਜਿਹੜਾ ਸਾਡਾ ਪੇਂਡੂ ਵਿਕਾਸ ਫੰਡ ਆਉਂਦਾ ਨਾ ਪ੍ਰਵੀਨ ਜੀ। ਠੀਕ ਹੈ। ਉਹਦੇ ਆਧਾਰ ਤੇ ਸਰਕਾਰ ਨੇ ਕੀ ਆਉਣਾ ਹੈ ਜੀ ਉਹ ਦਿਖਾਤਾ, ਕਿਆ ਦੇਖੋ ਜੀ ਸਾਨੂੰ ਆ ਮਿਲਣਾ। ਉਹਦੇ ਆਧਾਰ ਦੇ ਉੱਤੇ 5500 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਲਿਆ ਪਹਿਲਾਂ ਹੀ ਤਾਂ ਕਿ ਅਸੀਂ ਸੜਕਾਂ ਠੀਕ ਕਰ ਲਾਂਗੇ। ਇਹੀ ਨੀਗਾ, 1300 ਕਰੋੜ ਦੀ ਸਾਲਾਨਾ ਉਹਦੀ ਕਿਸ਼ਤ ਦੇ ਰਹੇ ਹਾਂ ਅਸੀਂ। ਇਸੇ ਤਰ੍ਹਾਂ ਮੰਡੀ ਬੋਰਡ ਨੇ ਵੀ 4000 ਕਰੋੜ ਤੋਂ ਉੱਪਰ ਦਾ ਕਰਜ਼ਾ ਲਿਆ ਹੋਇਆ ਇਸ ਹਵਾਲੇ ਨਾਲ ਕਿ ਸਾਡੀ ਫਸਲ ਚੱਕ ਹੋਣੀ, ਸਾਡੇ ਕੋਲ ਪੈਸਾ ਆ ਜਾਣਾ। ਹੁਣ ਉਹ ਸਾਰੀਆਂ ਕਟੌਤੀਆਂ ਹੋ ਜਾਣੀਆਂ। ਕਟੌਤੀਆਂ ਦਾ ਅਸਰ ਤੁਸੀਂ ਇੱਥੋਂ ਸਮਝੋ ਆ ਲਓ। ਕਹਿੰਦੇ ਜੀ ਬਕਾਇਦਾ ਤੌਰ ਤੇ ਕੇਂਦਰੀ ਖੁਰਾਕ ਤੇ ਸਪਲਾਈ ਮੰਤਰੀ ਪਿਊਸ਼ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਆ। ਠੀਕ ਹੈ। ਤੇ ਉਹ ਚਿੱਠੀ ਲਿਖ ਕੇ ਕਿਹਾ ਕਿ ਭਾਈ ਸਾਡੇ ਆ ਨਵੇਂ ਫੈਸਲੇ ਨੇ, ਆ ਫੈਸਲੇ ਤੁਸੀਂ ਸਮਝ ਲਓ ਐਂ ਲਾਗੂ ਨੇ। ਅੱਛਾ। ਕੋਈ ਸਲਾਹ ਨਹੀਂ ਕਰਨੀ।
ਹੁਕਮ ਭੇਜਿਆ। ਹੁਕਮ ਤੇ ਇਹ ਹੁਕਮ ਬਿਲਕੁਲ ਉਹੋ ਜਿਹਾ ਹੀ ਹੈ ਕਿ ਤੁਹਾਡੀਆਂ ਮੰਡੀਆਂ ਦਾ ਅਸੀਂ ਪਾਤਾ ਭੋਗ ਜੀ। ਆਪਾਂ ਲੰਮੇ ਸਮੇਂ ਤੋਂ ਕਹਿੰਦੇ ਰਹੇ ਕਿ ਪੰਜਾਬ 'ਚ ਮੰਡੀਆਂ ਮੁੱਕਣ ਜਾ ਰਹੀਆਂ ਤੇ ਆ ਉਹਦਾ ਹਵਾਲਾ ਹੈ। ਕੇਂਦਰ ਸਰਕਾਰ ਨੇ ਜਿਹੜਾ ਸਾਡਾ ਪੇਂਡੂ ਵਿਕਾਸ ਫੰਡ ਹੈ ਤੇ ਮਾਰਕੀਟ ਫੀਸ ਹੈ ਉਹਦੀ ਜਿਹੜੀ ਫਸਲੀ ਖਰੀਦ 'ਚ 6% ਸਾਨੂੰ ਮਿਲਦਾ ਸੀ ਉਹਨੂੰ ਘਟਾ ਕੇ 2% ਕਰਤਾ। 4% ਉੱਡ ਗਿਆ। 4% ਉੱਡਣ ਦਾ ਮਤਲਬ ਹੈ ਕਿ ਪੰਜਾਬ ਨੂੰ ਸਾਲਾਨਾ 2640 ਕਰੋੜ ਦਾ ਘਾਟਾ ਹੈ। ਤੇ ਇਹਦੇ ਬਾਅਦ ਜਿਹੜਾ ਹੁਣ ਝਟਕਾ ਦਿੱਤਾ ਸਾਨੂੰ ਉਹ ਵੱਡਾ ਕਿ ਹੁਣ ਤੁਸੀਂ ਕਹਿੰਦੇ ਹੋ 577 ਕਰੋੜ ਸਾਡੇ ਹੁਣ ਉੱਡ ਜਾਣੇ ਨੇ। ਜਿਹੜਾ ਪ੍ਰਬੰਧਕੀ ਖਰਚਾ ਸਾਡਾ 2.5 ਤੋਂ ਘਟਾ ਕੇ 1 ਕਰਤਾ। ਉਹ 1 ਕਰਨ ਨਾਲ ਸਾਡਾ ਸਿੱਧਾ ਜਿਹੜਾ 570 ਕਰੋੜ ਰੁਪਏ ਸਾਲਾਨਾ ਨੁਕਸਾਨ ਹੋਣਾ ਹੈ ਉਹ ਤੇ ਪਲੱਸ ਦੂਜਾ ਜਿਹੜਾ ਆ 2800 ਕਰੋੜ ਦੇ ਕਰੀਬ ਆ ਖੜਾ 2640 ਕਰੋੜ ਇਹਦੇ ਨਾਲ ਮਿਲਾ ਕੇ ਸਾਡਾ 3240 ਕਰੋੜ ਰੁਪਇਆ ਉੱਡ ਜਾਣਾ ਸਾਡਾ। ਠੀਕ ਹੈ। ਸੋ ਇਹਦਾ ਫਿਰ ਭਰਪਾਈ ਕਿੱਥੋਂ ਆਉਣੀ ਹੈ? ਇਹ ਅਸਲ ਦੇ ਵਿੱਚ ਪ੍ਰਵੀਨ ਜੀ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਕਿ ਸਾਡਾ ਜਿਹੜਾ ਪੇਂਡੂ ਵਿਕਾਸ ਫੰਡ ਰੋਕਿਆ ਹੋਇਆ ਕੇਂਦਰ ਨੇ ਕਿਉਂਕਿ ਪੁਰਾਣਾ ਵੀ ਪਿਛਲਾ ਵੀ 2800 ਕਰੋੜ ਖੜਾ ਜੀ ਉਹ ਜੇ ਦਿੱਤਾ ਨਹੀਂ ਦੇਣ ਦਾ ਹਵਾਲਾ ਅਸੀਂ ਗੱਲ ਕਰ ਰਹੇ ਹਾਂ ਦੇਵਾਂਗੇ ਦੇਖਾਂਗੇ ਤੇ ਤਰਕ ਕੀ ਦਿੰਦੇ ਨੇ? ਤਰਕ ਦੇ ਰਹੇ ਨੇ ਕਿ ਕੇਂਦਰ ਕਹਿੰਦਾ ਪੰਜਾਬ ਤੇ ਹਰਿਆਣੇ ਨੂੰ ਛੱਡ ਕੇ ਬਾਕੀ ਸਾਰੇ ਮੁਲਕ ਦੇ ਵਿੱਚ ਹੈ ਜਿਹੜਾ ਉਹ ਅਸੀਂ ਇਸੇ ਤਰ੍ਹਾਂ 1% ਦਿੰਨੇ ਆ ਜੀ ਤੇ ਇੱਥੇ ਹੀ ਇਕੱਲੇ ਇਹਨਾਂ ਨੂੰ 2.5% ਕਿਉਂ? ਤੇ ਉਹ ਦੂਆ ਵੀ ਸਾਡਾ 6% ਤੋਂ ਘਟਾ ਕੇ ਉਹ 4% ਕਰਤਾ। ਤੇ ਇਹਦਾ ਮਤਲਬ ਜਦੋਂ ਪੇਂਡੂ ਵਿਕਾਸ ਫੰਡ ਆਉਣਾ ਹੀ ਨਹੀਂ ਜਦੋਂ ਮਾਰਕੀਟ ਫੀਸ ਆਉਣੀ ਓ ਨਹੀਂ ਜਾਂ 2% ਆਉਣੀ ਹੈ ਤਾਂ ਬਾਕੀ ਭਰਪਾਈ ਕਿੱਥੋਂ ਹੋਊਗੀ? ਮੰਡੀ ਬੋਰਡ ਕਿੱਥੋਂ ਤਨਖਾਹਾਂ ਦਊ ਮੁਲਾਜ਼ਮਾਂ ਨੂੰ? ਕਿੱਥੋਂ ਖਰੀਦ ਦੇ ਪ੍ਰਬੰਧ ਚਲਾਊ? ਕਿੱਥੋਂ ਸੜਕਾਂ ਦਾ ਨਿਰਮਾਣ ਹੋਊ? ਕਿੱਥੋਂ ਸਾਰਾ ਬੋਰੀ ਬਿਸਤਰਾ ਸਾਰਾ ਸਾਂਭਣਾ ਮੰਡੀ ਦੇ ਵਿੱਚ? ਸੋ ਸਾਰੇ ਪ੍ਰਬੰਧ ਕਿੱਥੋਂ ਹੋਣੇ ਨੇ ਜਦੋਂ ਫੰਡ ਹੀ ਨਹੀਂ ਆਉਣੇ? ਕੀ ਸੂਬਾ ਸਰਕਾਰ ਇੰਨੀ ਸਮਰੱਥ ਹੈ ਜੀ ਕਿ ਉਹ ਆਪਣੇ ਕੋਲੋਂ ਫੰਡ ਪਾ ਸਕੇ ਜਿਹੜੇ ਪਹਿਲਾਂ ਹੀ ਆਉਣ ਵਾਲੇ ਪੈਸਿਆਂ ਦੇ ਉੱਤੇ ਵੀ ਲੋਨ ਲਈ ਬੈਠੇ ਨੇ? ਸੋ ਇਹਦੇ ਲਈ ਪਿਛਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਜੀ। ਤੇ ਪਰ ਮੌਜੂਦਾ ਸਰਕਾਰ ਦੀ ਗਲਤੀ ਪਿਛਲੇ ਦਿਨਾਂ 'ਚ ਉਹ ਹੈ ਜਦੋਂ ਇਹਨਾਂ ਨੇ ਕੇਂਦਰ ਦੀਆਂ ਪੇਂਡੂ ਵਿਕਾਸ ਫੰਡ ਜਾਰੀ ਕਰਾਉਣ ਦੇ ਲਈ ਜਿਹੜੀਆਂ ਸ਼ਰਤਾਂ ਸੀ ਉਹ ਮੰਨ ਲਈਆਂ ਸੀ ਜੀ ਤੇ ਉਹ ਸ਼ਰਤਾਂ ਮੰਨਣ ਦਾ ਨਤੀਜਾ ਕਿ ਉਹਦੇ ਅਨੁਸਾਰ ਅਗਲੇ ਜਿਹੜੀ ਚਿੱਠੀ ਭੇਜਣਗੇ ਉਹ ਮੰਨਣੀ ਪੈਣੀ ਜੀ ਜੀ। ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਮਾਨ ਸਰਕਾਰ ਇਸ ਮਸਲੇ ਤੇ ਰਿਐਕਟ ਕਿਵੇਂ ਕਰਦੀ ਆ, ਉਹਦਾ ਪ੍ਰਤੀਕਰਮ ਕੀ ਹੁੰਦਾ। ਪੰਜਾਬ ਨੂੰ ਸਿੱਧਾ ਸਾਲ ਦਾ 3200 ਕਰੋੜ ਦਾ ਸਾਲਾਨਾ ਨੁਕਸਾਨ ਹੋਣ ਜਾ ਰਿਹਾ। ਸੋ ਇਹਦੇ ਨਾਲ ਮਤਲਬ ਕਿ ਇੱਕ ਹਵਾਲਾ ਇਹੀ ਹੈ ਕਿ ਇਹਦਾ ਮਤਲਬ ਤੁਸੀਂ ਕਹਿੰਦੇ ਹੋ ਕਿ ਪ੍ਰਾਈਵੇਟ ਕਰਨ ਹੋ ਜਾਵੇ ਮੰਡੀਆਂ ਦਾ ਤੇ ਇਹਨਾਂ ਮੰਡੀਆਂ ਦਾ ਭੋਗ ਪੈ ਜਾਵੇ। ਉਸ ਤੋਂ ਬਾਅਦ ਕੇਂਦਰ ਨੂੰ ਕੋਈ ਦੇਣਾ ਨਾ ਪਵੇ, ਖਰੀਦ ਪ੍ਰਾਈਵੇਟ ਏਜੰਸੀਆਂ ਰਾਹੀਂ ਅਵਾਨੀ ਅਡਾਨੀਆਂ ਰਾਹੀਂ ਹੋਵੇ ਤੇ ਉਸ ਤੋਂ ਬਾਅਦ ਅਸੀਂ ਦੇਖੀਏ ਕਿੱਥੇ ਵੇਚਣਾ ਕੀ ਨਹੀਂ। ਸੋ ਇਹ ਸਾਰਾ ਖੇਡ ਕੇਂਦਰ ਆਪਣੇ ਕੰਟਰੋਲ 'ਚ ਵੀ ਲੈਣਾ ਚਾਹੁੰਦਾ ਵਾਇਆ ਕਾਰਪੋਰੇਟ ਘਰਾਣਿਆਂ ਦੇ ਤੇ ਆਪਣੇ ਹਿੱਸੇ ਦਾ ਫੰਡ ਵੀ ਨਹੀਂ ਦੇਣਾ ਚਾਹੁੰਦਾ। ਇਹਦੇ ਨਾਲ ਸਮੁੱਚਾ ਪੇਂਡੂ ਵਿਕਾਸ ਵੀ ਮੁੱਕ ਜਾਣਾ ਔਰ ਫਸਲੀ ਖਰੀਦ ਦਾ ਚੱਕਰ ਵੀ ਟੁੱਟਣ ਜਾ ਰਿਹਾ। ਇੱਥੇ ਮੰਗ ਖੜੀ ਹੈ ਬਾਕੀ ਫਸਲਾਂ ਤੇ MSP ਦੀ ਤੇ ਜਿਹੜੀ ਤੇ ਇਹਦਾ ਮਤਲਬ ਉਹ ਵੀ ਮੁੱਕ ਜਾਣੀ ਹੈ ਜੀ। ਸੋ ਇਹ ਵੱਡੀ ਚੁਣੌਤੀ ਪੰਜਾਬ ਮੂਹਰੇ ਮੈਨੂੰ ਲੱਗਦਾ ਇਹਦੇ ਤੇ ਜਥੇਬੰਦੀਆਂ ਅੱਜ ਕੱਲ੍ਹ 'ਚ ਕੋਈ ਰਿਐਕਟ ਕਰਨੀਆਂ ਔਰ ਵੱਡਾ ਇੱਕ ਧਿਰ ਸਾਹਮਣੇ ਆ ਸਕਦੀ ਹੈ। ਇਸ ਮੌਕੇ ਇਹ ਵੱਡੀ ਚੁਣੌਤੀ ਹੈ ਪੰਜਾਬ ਲਈ ਔਰ ਸਿਆਣਪੇ ਹੋਏਗੀ ਜੇਕਰ ਮਾਨ ਸਰਕਾਰ ਕਾਂਗਰਸੀ ਅਕਾਲੀ ਆਪਣੀਆਂ ਪੁਰਾਣੀਆਂ ਕਰਤੂਤਾਂ ਪੁਰਾਣੀਆਂ ਗਲਤੀਆਂ ਪੁਰਾਣੀਆਂ ਕੁਤਾਹੀਆਂ ਭੁੱਲ ਕੇ ਕੇਂਦਰ ਖਿਲਾਫ ਇੱਕਜੁੱਟ ਹੋ ਕੇ ਡਟ ਜਾਣ। ਹਰ ਵਾਰ ਲੜਾਈ ਕਿਸਾਨ ਨੇ ਮਜ਼ਦੂਰ ਇਹ ਕਿਉਂ ਲੜੇ? ਸਰਕਾਰਾਂ ਲੜਨ, ਰਾਜਨੀਤਿਕ ਧਿਰਾਂ ਲੜਨ ਜਿਹੜੀਆਂ ਵੋਟਾਂ ਲੈਂਦੀਆਂ ਨੇ। ਜੇ ਉਹ ਮੂਹਰੇ ਆ ਕੇ ਖੜਨਗੇ ਤਾਂ ਸਰਕਾਰ ਨੂੰ ਕੁਝ ਘੇਰਾਬੰਦੀ ਹੋ ਸਕਦੀ ਹੈ। ਨਹੀਂ ਇਹ ਪੰਜਾਬ ਦੀਆਂ ਮੰਡੀਆਂ ਖਤਮ ਨੇ ਜੀ, ਭੁੱਲ ਜਾਣ ਕਿ ਹਾਂ ਗਾਹਾਂ ਤੋਂ ਮੰਡੀਆਂ 'ਚ ਖਰੀਦ ਹੋਇਆ ਕਰੂਗੀ ਜੀ। ਜੇ ਇਹ ਤਾਂ ਉਦੋਂ ਤੋਂ ਹੀ ਚਰਚਾ ਚੱਲ ਰਹੀ ਹੈ ਸ਼ਰਮਾ ਜੀ ਜਦੋਂ ਤੋਂ ਕਿਸਾਨੀ ਬਿੱਲ ਵਾਪਸ ਲਏ ਨੇ ਕੇਂਦਰ ਸਰਕਾਰ ਨੇ ਕਿ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਤੋਂ ਆ ਸਕਦੇ ਨੇ। ਤੁਹਾਡੇ ਵਰਗੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਨੇੜੇ ਗੌਰ ਦੇ ਨਾਲ ਦੇਖ ਰਹੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਟੈਪ ਬੈਕ ਨਹੀਂ ਹੈ। ਅਸਲ ਦੇ ਵਿੱਚ ਇਹ ਤੂਫਾਨ ਤੋਂ ਪਹਿਲਾਂ ਜਿਹੜੀ ਸ਼ਾਂਤੀ ਹੁੰਦੀ ਹੈ ਉਹਨੂੰ ਕਹਿ ਸਕਦੇ ਹਾਂ। ਹਾਲਾਂਕਿ ਉਹ ਪ੍ਰਾਪਤੀ ਛੋਟੀ ਨਹੀਂ ਸੀ, ਸੰਘਰਸ਼ ਕਰਕੇ ਕੋਈ ਵੀ ਗੱਲ ਵਾਪਸ ਕਰਾਉਣੀ ਕੋਈ ਛੋਟੀ ਗੱਲ ਨਹੀਂ ਹੈ, ਪਰ ਮਨਸੂਬਿਆਂ ਤੇ ਪਹਿਲੇ ਦਿਨ ਤੋਂ ਹੀ ਸ਼ੰਕਾ ਸੀਗੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਲੋਨ ਦੀ। ਇੱਕ ਮਾਤੜ ਬੰਦਾ ਬੈਂਕ ਦੇ ਵਿੱਚ ਗੇੜੇ ਮਾਰ ਥੱਕ ਜਾਂਦਾ ਕਿ ਭਾਈ ਕੋਈ ਮੈਨੂੰ ਲੋਨ ਦੇ ਦਿਓ ਛੋਟਾ ਮੋਟਾ ਕਾਰੋਬਾਰ ਕਰਨ ਨੂੰ ਜਾਂ ਕੁਛ ਵੀ। ਕਿਸਾਨੀ ਵੀ ਦੇਖਦੇ ਹਾਂ ਆਪਾਂ, ਸਹਾਇਕ ਧੰਦਾ ਕੋਈ ਤੋਰਨਾ ਹੋਵੇ ਲੋਨ ਲੈਣਾ ਹੋਵੇ ਤੇ ਪਹਿਲਾਂ 100 ਤਰ੍ਹਾਂ ਦੀ ਇਨਕੁਆਇਰੀ ਦੇ ਵਿੱਚੋਂ ਲੰਘਣਾ ਪੈਂਦਾ। ਜਿਹੜਾ ਸੇਵਾ ਪਾਣੀ ਆਫ ਦੀ ਰਿਕਾਰਡ ਲੈ ਜਾਂਦੇ ਆ ਉਹ ਗੱਲ ਵੱਖਰੀ ਹੈ। ਤੇ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਮੁਰਦੇ ਪੈਨਸ਼ਨਾਂ ਤੋਂ ਬਾਅਦ ਜਾਂ ਹੋਰ ਸਕੀਮਾਂ ਤੋਂ ਬਾਅਦ ਲੋਨ ਵੀ ਲੈਂਦੇ ਰਹੇ ਨੇ। ਜਿਉਂਦੇ ਬੰਦੇ ਤਰਸਦੇ ਨੇ, ਮੁਰਦਿਆਂ ਤੇ ਇੰਨਾ ਸਿਸਟਮ ਮਿਹਰਬਾਨ ਕਿਉਂ? ਬਿਲਕੁਲ ਪ੍ਰਵੀਨ ਜੀ, ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਰਹੇ ਹਾਂ ਕਿ ਪੰਜਾਬ 'ਚ ਮੁਰਦਿਆਂ ਦੇ ਨਾਂ ਤੇ ਰਾਸ਼ਨ ਵੀ ਮਿਲੀ ਜਾਂਦਾ। ਹਾਂਜੀ, ਪੰਜਾਬ 'ਚ ਮੁਰਦਿਆਂ ਨੂੰ ਪੈਨਸ਼ਨ ਵੀ ਮਿਲੀ ਜਾਂਦੀ ਹੈ ਜੀ। ਤੇ ਹੁਣ ਤਾਂ ਇਹ ਤੋਂ ਵੀ ਵੱਡੀ ਗੱਲ ਸਾਹਮਣੇ ਆ ਗਈ ਕਿ ਪੰਜਾਬ 'ਚ ਮੁਰਦਿਆਂ ਨੂੰ ਲੋਨ ਵੀ ਮਿਲਦਾ ਜੀ ਤੇ ਉਹ ਲੋਨ 'ਚੋਂ ਕਦੇ ਕਿਸ਼ਤਾਂ ਵੀ ਭਰ ਜਾਂਦੇ ਨੇ ਤੇ ਕਦੇ ਵਿਆਜ ਵੀ ਭਰ ਜਾਂਦੇ। ਠੀਕ ਹੈ। ਤੇ ਕਦੇ ਲੋਨ ਖੜਾ ਰਹਿੰਦਾ ਫਿਰ ਉਹ ਜਵਾਕਾਂ ਦੇ ਸਿਰ ਵੀ ਪੈ ਰਿਹਾ।
ਸੋ ਇਹ ਬੜੀ ਵੱਡੀ ਕਹਾਣੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਪੰਜਾਬ ਸੂਬੇ ਦੇ ਕੋਆਪਰੇਟਿਵ ਬੈਂਕ ਨੇ ਸਾਡੇ, ਉਹਨਾਂ ਬੈਂਕਾਂ ਦੇ ਵਿੱਚ ਕਰੋੜਾਂ ਦਾ ਇਹ ਘਪਲਾ, ਕਰੋੜਾਂ ਦਾ ਘਟਾਲਾ, ਤੇ ਜ਼ਿਆਦਾਤਰ ਮਾਮਲਿਆਂ 'ਚ ਬੈਂਕ ਅਧਿਕਾਰੀ ਸ਼ਾਮਲ ਨੇ ਜੀ। ਬੈਂਕ ਅਧਿਕਾਰੀਆਂ ਨੇ ਮੁਰਦਿਆਂ ਦੇ ਖਾਤਿਆਂ ਨੂੰ ਜਿਉਂਦੇ ਕਰਕੇ ਮੁਰਦਿਆਂ ਨੂੰ ਜਿਉਂਦੇ ਕਰ ਲਿਆ ਤੇ ਉਹਨਾਂ ਦੇ ਨਾਂ ਤੇ ਲੋਨ ਜਾਰੀ ਕੀਤੇ, ਉਹਨਾਂ ਦੇ ਖਾਤਿਆਂ 'ਚ ਲੋਨ ਆਏ, ਉਹਦੇ ਵਿੱਚੋਂ ਕਦੇ ਥੋੜਾ ਬਹੁਤ ਭਰਤਾ। ਇਸ ਸਕੀਮ ਦੇ ਤਹਿਤ ਲਏ ਗਏ ਪ੍ਰਵੀਨ ਜੀ ਕਿ ਜਦੋਂ ਐਲਾਨ ਕੀਤੇ ਗਏ ਸੀ ਕਿ ਸਾਰਿਆਂ ਦੇ ਕਰਜ਼ੇ ਮਾਫ ਹੋ ਜਾਣੇ, ਠੀਕ ਹੈ, ਤੇ ਉਹ ਸਕੀਮ ਤਹਿਤ ਇਹਨਾਂ 'ਚ ਲੋਨ ਪਾਏ ਗਏ ਕਿ ਲਓ ਵੀ ਲੋਨ ਤਾਂ ਮਾਫ ਹੋ ਹੀ ਜਾਣਾ। ਸੋ ਲੋਨ ਮਾਫ ਨਹੀਂ ਹੋਏ ਤੇ ਬਾਅਦ 'ਚ ਹੁਣ ਉਹ ਖੜੇ ਨੇ ਪੈਸੇ, ਤੇ ਹੁਣ ਇੱਕ ਘਸਮਾਨ ਪੈ ਗਿਆ। ਪੰਜਾਬ 'ਚ ਜਿਹੜੇ ਸਹਿਕਾਰੀ ਬੈਂਕ ਨੇ, ਸਾਡੇ ਕੋਆਪਰੇਟਿਵ ਬੈਂਕ ਨੇ, ਉਹਨਾਂ ਬੈਂਕਾਂ 'ਚ ਕਰੋੜਾਂ ਦਾ ਘਟਾਲਾ ਆਏ, ਜਿਨ੍ਹਾਂ ਖਾਤੇ ਧਾਰਕਾਂ ਨੂੰ ਮਰੇ ਹੋਏ 20 ਤੋਂ 24 ਸਾਲ ਹੋ ਗਏ। ਠੀਕ ਹੈ, ਕੋਈ ਇੱਕਾ ਦੁੱਕਾ ਨਹੀਂ ਕਿ ਹੁਣ ਕੇ ਮਰਿਆ ਉਹਦਾ ਸਰਟੀਫਿਕੇਟ ਨਹੀਂ ਜਮਾ ਹੋਇਆ ਜਾਂ ਕੁਝ। 24 ਸਾਲ ਪੁਰਾਣੇ ਮਰੇ ਹੋਏ ਬੰਦਿਆਂ ਦੇ ਖਾਤੇ ਚਾਲੂ ਹੋਏ, ਬਕਾਇਦਾ ਸਟੇਟਮੈਂਟਾਂ ਖੜੀਆਂ ਨੇ, ਉਹ ਸਾਰਾ ਤੱਥ ਸਾਹਮਣੇ ਆ ਗਿਆ। ਤੇ ਇਹ ਮਾਮਲਾ ਆਇਆ ਕਿਵੇਂ? ਅਸਲ 'ਚ ਹੋਇਆ ਕਿ ਬੈਂਕ ਨੂੰ ਕਰਜ਼ਿਆਂ ਨੂੰ ਲੈ ਕੇ ਜਿਹੜੀ ਇੱਕ ਛਾਣਬੀਣ ਹੋਈ, ਉਸ ਛਾਣਬੀਣ 'ਚ ਕੁਝ ਤੱਥ ਸਾਹਮਣੇ ਆਏ ਕਿ ਪੰਜਾਬ ਦੇ ਜਿਹੜੇ ਸਹਿਕਾਰੀ ਬੈਂਕ ਨੇ, ਕੋਆਪਰੇਟਿਵ ਬੈਂਕ ਨੇ, ਉਹਨਾਂ ਬੈਂਕਾਂ ਦੇ ਵਿੱਚ 500 ਤੋਂ ਜ਼ਿਆਦਾ ਅਜਿਹੇ ਫਰਜ਼ੀ ਖਾਤੇ ਸਾਹਮਣੇ ਆਏ ਨੇ। 500 ਤੋਂ ਜ਼ਿਆਦਾ। ਤੇ ਉਹ ਖਾਤਿਆਂ ਦੇ ਹਵਾਲੇ ਵਾਲੇ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਲੋਨ ਦੇ ਘਟਾਲੇ ਤਾਂ ਹੈਗੇ ਹੀ ਹੈਗੇ ਨੇ, ਜਾਅਲੀ ਬੰਦਿਆਂ ਨੂੰ ਲੋਨ ਜਾਂ ਕਿਸੇ ਨੂੰ ਗੈਰ ਜ਼ਮੀਨੀ ਨੂੰ ਜ਼ਮੀਨ ਵਾਲਾ ਦਿਖਾ ਕੇ ਲੋਨ, ਸੋ ਉਹ ਸਾਰਾ ਤਾਂ ਹੈਗਾ ਹੀ ਸੀ। ਪਰ ਆਹ ਇੱਕ ਨਵਾਂ ਪਹਿਲੂ ਨਿਕਲ ਕੇ ਆਇਆ ਕਿ ਮੁਰਦਿਆਂ ਦੇ ਨਾਂ ਤੇ ਵੀ ਲੋਨ ਜਾਰੀ ਹੋਏ, ਤੇ ਇਹਦੇ ਵਿੱਚ ਪਰਿਵਾਰ ਸ਼ਾਮਲ ਨਹੀਂ ਹੈ ਜ਼ਿਆਦਾਤਰ ਮਾਮਲਿਆਂ 'ਚ। ਜ਼ਿਆਦਾਤਰ ਮਾਮਲੇ ਇਹੋ ਜਿਹੇ ਨੇ ਜਿਹਦੇ 'ਚ ਪਰਿਵਾਰ ਅਣਜਾਣ ਹੈ, ਪਰਿਵਾਰ ਨੂੰ ਪਤਾ ਹੀ ਨਹੀਂ। ਤੇ ਜਦੋਂ ਇਹ ਤੱਥ ਸਾਹਮਣੇ ਆਏ ਤਾਂ ਕਿੰਨਾ ਕਹਿ ਮੁਰਦਿਆਂ ਵਾਲਾ ਮਾਮਲਾ, ਉਹਦੀ ਜਾਂਚ ਲਈ ਇੱਕ ਮੀਡੀਆ ਅਦਾਰੇ ਨੇ ਆਪਣੇ ਲੈਵਲ ਤੇ ਪਹਿਲ ਕਦਮੀ ਕੀਤੀ, ਔਰ ਉਸ ਮੀਡੀਆ ਅਦਾਰੇ ਨੇ ਜਦੋਂ ਪਹੁੰਚ ਕੀਤੀ ਤਾਂ ਉਹਨੇ ਹਵਾਲਾ ਦਿੱਤਾ, ਕਹਿੰਦਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ 20 ਕੇਸ ਇਹੋ ਜਿਹੇ ਮਿਲ ਗਏ। ਠੀਕ ਹੈ, ਕੱਲੇ ਤਰਨਤਾਰਨ ਜ਼ਿਲ੍ਹੇ 'ਚ 20 ਕੇਸ ਇਹੋ ਜਿਹੇ ਮਿਲ ਗਏ ਜਿੱਥੇ ਬੰਦੇ ਜਾ ਚੁੱਕੇ ਨੇ ਇਸ ਦੁਨੀਆ ਤੋਂ, ਤੇ ਜਿਨ੍ਹਾਂ ਨੂੰ ਮਰੇ ਹੋਏ ਮਤਲਬ ਕਿ ਸਾਲਾਂ ਹੋ ਗਏ, 5 ਸਾਲ ਤੋਂ ਲੈ ਕੇ 24 ਸਾਲ ਹੋ ਲਏ, ਤੇ ਉਹਨਾਂ ਦੇ ਨਾਂ ਤੇ ਲੋਨ ਨੇ ਜੀ। 5 ਬੰਦੇ ਇਹੋ ਜਿਹੇ ਸਾਹਮਣੇ ਜਿਨ੍ਹਾਂ ਨੂੰ 24 ਸਾਲ ਹੋ ਗਏ ਮਰਿਆਂ ਨੂੰ, ਤੇ ਉਹਨਾਂ ਦੇ ਨਾਂ ਤੇ ਲੋਨ ਹੈ। ਕਹਿੰਦੇ ਲਓ ਜੀ, ਤੇ ਇਹਦੇ 6 ਸਾਲ ਤੋਂ ਲੈਣ ਦੇਣ ਚੱਲਦਾ ਦਿਖਾਇਆ ਜਾ ਰਿਹਾ। ਇਹਦੇ ਵਿੱਚ ਹੁਣ ਹੈ ਕੀ ਹੈ ਕਿ ਇਹਦੇ ਵਿੱਚ ਤੱਥ ਸਾਹਮਣੇ ਆਉਂਦੇ ਨੇ। 2012 ਦੇ ਵਿੱਚ ਬਖਸ਼ੀਸ਼ ਸਿੰਘ ਦੀ ਮੌਤ ਹੋ ਜਾਂਦੀ ਹੈ ਪ੍ਰਵੀਨ ਜੀ। ਬਖਸ਼ੀਸ਼ ਸਿੰਘ ਨਾਮ ਦਾ ਬੰਦਾ 2012 'ਚ ਉਹ ਮਰਦਾ ਤੇ 2017 'ਚ ਉਹ ਜਿਉਂਦਾ ਦਿਖਦਾ ਖਾਤਿਆਂ 'ਚ ਜੀ। ਬਖਸ਼ੀਸ਼ ਸਿੰਘ ਦੇ ਖਾਤੇ ਦੇ ਵਿੱਚ 2017 'ਚ ਅਚਾਨਕ 39,000 ਰੁਪਏ ਖਾਦ ਲਈ ਤੇ 21,000 ਰੁਪਏ ਨਗਦ ਕਢਾਏ ਜਾਂਦੇ। ਕਹਿੰਦੇ ਜੀ ਉਹਨੇ ਖਾਦ ਪਾਉਣੀ ਹੈ ਖੇਤਾਂ 'ਚ, ਉਹਦੇ ਲਈ ਉਹਨੇ 39,000 ਦਾ ਲੋਨ ਲਿਆ ਤੇ 21,000 ਉਹਨੇ ਨਗਦ ਲੈ ਲਿਆ ਜੀ। ਫੇਰ ਜੀ ਇਹ ਕਰਜ਼ੇ ਦੀ 3280 ਰੁਪਏ ਵਿਆਜ ਵੀ ਉਹ ਅਦਾ ਕਰਦਾ। ਅੱਛਾ, ਵਾਹ, ਵਿਆਜ ਵੀ ਭਰ ਜਾਂਦਾ ਵਿੱਚ। ਠੀਕ ਹੈ, ਉਸ ਤੋਂ ਬਾਅਦ ਜੀ ਫੇਰ ਉਹ 63,000 ਰੁਪਇਆ ਫਿਰ 2021 ਦੇ ਵਿੱਚ ਕਢਾ ਲੈਂਦਾ, ਤੇ ਇਸ ਤਰ੍ਹਾਂ ਕਰਦੇ ਕਰਾਉਂਦੇ ਹੁਣ ਉਹਦਾ ਉੱਤੇ 63,000 ਕੁਛ ਰੁਪਏ ਦਾ ਲੋਨ ਖੜਾ ਜੀ। ਕਹਿੰਦੇ ਹੋਰ ਤੇ ਆ ਲੋਨ ਉਹਦੇ ਹੁਣ ਟੱਬਰ ਨੂੰ ਚਿੱਠੀਆਂ ਆਉਣ ਲੱਗੀਆਂ ਕਿ ਲਿਆਓ ਜੀ, ਉਹ ਜਦੋਂ ਕਪੜਾ ਹੁਣ ਸਾਹਮਣੇ ਆਇਆ। ਇਸੇ ਤਰ੍ਹਾਂ ਇੱਕ ਜੋਗਿੰਦਰ ਸਿੰਘ ਹੈ, 2009 'ਚ ਉਹਦੀ ਮੌਤ ਹੋ ਜਾਂਦੀ ਹੈ, ਤੇ ਪਰਿਵਾਰ ਨੂੰ ਹੁਣ ਚਿੱਠੀ ਆ ਰਹੀ ਹੈ ਕਿ 51,000 ਦਾ ਤੁਹਾਡਾ ਕਰਜ਼ਾ ਜੀ। ਠੀਕ ਹੈ, ਬੰਦਾ 2009 'ਚ ਮਰ ਗਿਆ। 22 ਦਸੰਬਰ 1999 ਦਾ ਮਤਲਬ ਕਿ ਮਾਮਲਾ, ਉਹ ਤੋਂ ਬਾਅਦ 2009 ਦੇ ਵਿੱਚ ਉਹਦੀ ਮੌਤ ਹੁੰਦੀ ਹੈ, ਉਹਦਾ ਖਾਤਾ ਬੰਦ ਹੈ, ਤੇ 17 ਮਾਰਚ 2017 ਨੂੰ ਜੀ ਉਹਦੇ ਨਾਂ ਤੇ ਲੈਣ ਦੇਣ ਹੁੰਦਾ, ਤੇ ਲੈਣ ਦੇਣ ਦੇ ਵਿੱਚ ਉਹਦੇ ਨਾਂ ਤੇ 1,01,400 ਰੁਪਏ ਦਾ ਕਰਜ਼ ਦਿਖਾਇਆ ਜਾਂਦਾ ਕਿ ਮਰਿਆ ਹੋਇਆ ਬੰਦਾ ਕਰਜ਼ ਲੈ ਗਿਆ ਜੀ ਸਾਡੇ ਕੋਲੋਂ। 21 ਦਸੰਬਰ 2022 ਨੂੰ 50,000 ਰੁਪਏ ਜਮ੍ਹਾਂ ਵੀ ਕਰਵਾਉਂਦੇ ਨੇ, ਤੇ ਹੁਣ ਜੋਗਿੰਦਰ ਸਿੰਘ ਉੱਤੇ ਕਹਿੰਦੇ ਬੈਂਕ 51,400 ਰੁਪਏ ਦਾ ਲੋਨ ਦਿਖਾ ਰਿਹਾ, ਇਹ ਕਰਜ਼ਦਾਰ ਹੈ ਜੀ ਇਹਨੇ ਲੋਨ। ਇਸੇ ਤਰ੍ਹਾਂ ਇੱਕ ਕੇਸ ਆ ਰਿਹਾ, 2008 'ਚ ਬੰਦੇ ਦੀ ਮੌਤ ਹੁੰਦੀ ਆ ਜੀ, ਤੇ 1 ਲੱਖ ਰੁਪਏ ਦਾ ਹੁਣ ਮੁੰਡੇ ਨੂੰ ਕਰਜ਼ਦਾਰ ਦਿਖਾਇਆ ਜਾ ਰਿਹਾ ਕਿ ਭਾਈ ਆ ਤੇਰਾ ਪਿਓ ਕਰਜ਼ਾ ਛੱਡ ਗਿਆ। ਉਹ 2008 ਤੋਂ ਬਾਅਦ ਲੋਨ ਲਿਆ 2017 ਦੇ ਵਿੱਚ। ਸੋ ਆ ਇਸ ਕਹਾਣੀ ਦੇ ਵਿੱਚ ਅਜਿਹੇ 17 ਖਾਤੇ ਇੱਕ ਪਾਸੇ ਸਾਹਮਣੇ ਆ ਰਹੇ ਨੇ, 22 ਕੇਸ ਇੱਕ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ, ਤੇ 500 ਤੋਂ ਵੱਧ ਅਜਿਹੇ ਮਾਮਲੇ ਨੇ ਜਿਨ੍ਹਾਂ 'ਚ ਮਤਲਬ ਕਿ ਮੁਰਦਿਆਂ ਦੇ ਨਾਂ ਤੇ ਵੀ ਲੋਨ ਚੱਲ ਰਿਹਾ, ਤੇ ਵਿਭਾਗ ਕਹਿੰਦਾ ਜਾਂਚ ਕਰਾਂਗੇ। ਤੇ ਸਵਾਲ ਇਹ ਹੈ ਕਿ ਚਾਹੇ ਉਹ ਬੈਂਕ ਅਧਿਕਾਰੀ ਨੇ, ਚਾਹੇ ਪਿਛਲੇ ਸਹਿਕਾਰਤਾ ਵਿਭਾਗ ਦੇ ਮੰਤਰੀ ਨੇ, ਤੇ ਚਾਹੇ ਮੌਜੂਦਾ MLA ਮੰਤਰੀ ਨੇ, ਇਹ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਕਿਹਦੀ ਸ਼ਹਿ ਤੇ ਹੁੰਦਾ ਇਹ ਕੰਮ। ਕੀ ਅਧਿਕਾਰੀ ਇੰਨੀ ਹਿੰਮਤ ਰੱਖਦੇ ਨੇ ਕਿ ਉਹ ਆਪਣੇ ਦਮ ਤੇ ਕਰ ਲੈਂਦੇ ਨੇ, ਜਾਂ ਹਿੱਸਾ ਪੱਤੀ ਕੋਈ ਵੱਡਾ ਖੇਲ ਚੱਲਦਾ, ਜਾਂ ਇਹ 'ਚ MLA ਮੰਤਰੀਆਂ ਦੀ ਕੋਈ ਸ਼ਮੂਲੀਅਤ ਹੈ ਜਾਂ ਨਹੀਂ, ਜਾਂ ਇੱਥੇ ਵੀ ਕੋਈ
ਰੇਸ਼ਮ ਗਰਗ ਵਰਗਾ ਪੀਏ ਤਾਂ ਨਹੀਂ ਕੰਮ ਕਰੀ ਜਾਂਦਾ। ਸੋ ਕੌਣ ਹੈ, ਕਿਹਦੀ ਸ਼ਹਿ ਤੇ ਹੁੰਦਾ, ਇੱਕ ਵੱਡੀ ਜਾਂਚ ਦਾ ਵਿਸ਼ਾ ਹੈ। ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਆ। ਸੋ ਬਿਲਕੁਲ ਤੁਸੀਂ ਦੁਰਸਤ ਫਰਮਾਇਆ, ਇੱਥੇ ਰਾਸ਼ਨ ਦਾ ਰਾਸ਼ਨ, ਪੈਨਸ਼ਨ ਦਾ ਪੈਨਸ਼ਨ, ਇੱਥੇ ਤਾਂ ਮੁਰਦੇ ਲੋਨ ਵੀ ਲੈਂਦੇ ਨੇ ਤੇ ਉਹ ਕਿਸ਼ਤ ਕਦੇ ਜਮ੍ਹਾਂ ਕਰਾਤੀ, ਕਦੇ ਕਢਾ ਲਈ, ਕਦੇ ਵਧਾ ਲਿਆ। ਸੋ ਇਹ ਸਾਰੀ ਕਹਾਣੀ ਹੈ ਕਿ ਪੰਜਾਬ 'ਚ ਮੁਰਦਿਆਂ ਨੂੰ ਵੀ ਲੋਨ ਮਿਲਦਾ। ਪ੍ਰਵੀਨ ਜੀ, ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਜਪਾਈ ਨੁਮਾਇੰਦੇ ਦੇ ਬਿਆਨ ਦੀ। ਇਸ ਨੁਮਾਇੰਦੇ ਨੇ ਇਹ ਗੱਲ ਕਹੀ ਹੈ ਸ਼ਰਮਾ ਜੀ ਕਿ ਐਸਜੀਪੀਸੀ ਨੇ ਬੰਦੀ ਸਿੰਘਾਂ ਦੀ ਕੋਈ ਲਿਸਟ ਦਿੱਤੀ ਹੋਈ ਨਹੀਂ। ਬਿਲਕੁਲ ਪ੍ਰਵੀਨ ਜੀ, ਜੀ ਇਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਪਾਸੇ ਮੋਰਚਾ ਚੱਲ ਰਿਹਾ। ਹਾਂਜੀ, ਉਸ ਮੋਰਚੇ ਦੇ ਵਿੱਚ ਲਗਾਤਾਰ ਸੰਗਤ ਦੀ ਆਮਦ, ਸੰਗਠਨਾਂ ਦੀ ਆਮਦ, ਧਿਰਾਂ ਦੀ ਆਮਦ ਵੱਧਦੀ ਜਾ ਰਹੀ ਹੈ। ਤੇ ਦੂਸਰੇ ਪਾਸੇ ਉਧਰ ਰਾਜੂ ਆਉਣਾ ਦਾ ਬਿਆਨ ਇੱਕ ਨਵੇਂ ਤਰ੍ਹਾਂ ਦਾ ਇਸ ਦੇ ਵਿੱਚ ਤਰਥੱਲੀ ਮਚਾਉਂਦਾ ਹੈ। ਉਹ ਕਹਿੰਦਾ ਮੇਰਾ ਇਸ ਮੋਰਚੇ ਨਾਲ ਕੋਈ ਸੰਬੰਧ ਹੀ ਨਹੀਂਗਾ, ਮੇਰੀ ਫੋਟੋ ਕਿਉਂ ਲਾਈ ਆ, ਮੈਂ ਤਾਂ ਮੰਗਿਆ ਹੀ ਨਹੀਂਗਾ, ਮੈਂ ਤਾਂ ਅਕਾਲੀ ਸੀ, ਇਹ ਦੱਸਣ ਕਿਹੜੀ ਪਾਰਟੀ ਦਾ ਮੋਰਚਾ। ਸੋ ਇਸ ਲਈ ਇੱਥੇ ਇੱਕ ਨਵੇਂ ਤਰ੍ਹਾਂ ਦਾ ਇੱਕ ਖਿਲਾਫ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਇਹਦੇ ਪਿੱਛੇ ਕੋਈ ਰਾਜਨੀਤੀ ਕੰਮ ਕਰ ਰਹੀ, ਇਹ ਜਿਹੇ ਬਿਆਨ ਕਿਉਂ ਦਿੱਤੇ ਜਾ ਰਹੇ ਨੇ, ਕੀ ਇਹ ਪਹਿਲੂ ਇੱਕ। ਦੂਏ ਪਾਸੇ ਉਹ ਘੇਰਾਬੰਦੀ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਹੈ ਜੀ, ਜਿਹੜੀ ਅਕਾਲੀ ਦਲ ਨੂੰ ਰਾਜੂ ਆਉਣਾ ਕਹਿੰਦਾ ਕਿ ਨਹੀਂ ਜੀ ਇਹਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ, ਜਾਂ ਐਸਜੀਪੀਸੀ ਪ੍ਰਧਾਨ ਉੱਥੇ ਗਏ ਸੀ ਉਹਨੂੰ ਕਿਉਂ ਸਵਾਲ ਹੋਏ ਜੀ। ਉਹ ਦੂਸਰੇ ਪਾਸੇ ਐਸਜੀਪੀਸੀ ਨੂੰ ਲੈ ਕੇ ਹੁਣ ਕੇਂਦਰ ਵੀ ਉਸੇ ਐਸਜੀਪੀਸੀ ਨੂੰ ਟਹਿਰੇ ਖੜਾ, ਕਹਿੰਦੇ ਕਿ ਜੀ ਇਹ ਪ੍ਰਮਾਣ ਤਾਂ ਚਲਾ ਰਹੇ ਨੇ ਕਿ ਦਸਤਖਤ ਮਹਿਮ ਚਲਾ ਲਈ ਜੀ ਐਸਜੀਪੀਸੀ ਨੇ, ਚਿੱਠੀਆਂ ਭੇਜੀਆਂ ਜੀ, ਕਹਿੰਦੇ ਅਸੀਂ ਕੇਂਦਰ ਨੂੰ ਅਸੀਂ ਮੰਗ ਕੀਤੀ ਜੀ ਬੰਦੀ ਸਿੰਘਾਂ ਦੀ ਰਿਹਾਈ ਦੀ ਇੰਨੇ ਸਮੇਂ ਤੋਂ। ਕੇਂਦਰ ਸਰਕਾਰ ਕਹਿੰਦੀ ਅੱਜ ਤੱਕ ਐਸਜੀਪੀਸੀ ਨੇ ਕੋਈ ਨਾਮਾਂ ਦੀ ਸੂਚੀ ਸਾਨੂੰ ਸੌਂਪੀਓ ਨਹੀਂ। ਠੀਕ ਹੈ। ਤੇ ਇਹ ਕੇਂਦਰ ਦਾ ਕੋਈ ਬੁਲਾਰਾ ਨਹੀਂ ਕਹਿ ਰਿਹਾ, ਕੋਈ ਭਾਜਪਾ ਦਾ ਬੁਲਾਰਾ ਨਹੀਂ ਕਹਿ ਰਿਹਾ, ਕੋਈ ਸਰਕਾਰ ਦਾ ਕੋਈ ਅਧਿਕਾਰੀ ਨਹੀਂ ਕਹਿ ਰਿਹਾ। ਖੁਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕਹਿ ਰਿਹਾ, ਉਹ ਵੀ ਜਲੰਧਰ 'ਚ ਬੈਠ ਕੇ। ਠੀਕ ਹੈ। ਗਜੇਂਦਰ ਸਿੰਘ ਸ਼ੇਖਾਵਤ ਹੋਰੀ ਕੱਲ ਜਲੰਧਰ ਸੀ, ਬਕਾਇਦਾ ਉੱਥੇ ਪ੍ਰੈਸ ਕਾਨਫਰੰਸ ਸੀ, ਤੇ ਉਹਦੇ ਵਿੱਚ ਜਦੋਂ ਇੱਕ ਸਵਾਲ ਆਇਆ ਤਾਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਅੱਜ ਤੱਕ ਬੰਦੀ ਸਿੰਘਾਂ ਦੀ ਕਦੇ ਰਿਹਾਈ ਨੂੰ ਲੈ ਕੇ, ਪੈਰੋਲ ਨੂੰ ਲੈ ਕੇ, ਉਹਨਾਂ ਦੇ ਕੇਸਾਂ ਦੀ ਮਸਲੇ ਨੂੰ ਦੇਖਣ ਦੇ ਲਈ ਕੋਈ ਸਾਨੂੰ ਨਾਮਾਂ ਦੀ ਸੂਚੀ ਨਹੀਂ ਦਿੱਤੀ ਜੀ। ਉਹਨੇ ਉਲਟਾ ਹਵਾਲਾ ਦਿੱਤਾ ਗਜੇਂਦਰ ਸ਼ੇਖਾਵਤ ਨੇ, ਕਹਿੰਦਾ ਸਾਡੇ ਕੋਲ 9 ਨਾਂ ਸੀ ਜੀ, ਅਸੀਂ ਕਹਿੰਦੇ 9 ਨਾਮਾਂ ਤੋਂ ਜਾਣੂ ਸੀ, 9 ਨਾਮਾਂ ਦੇ ਵਿੱਚੋਂ 6 ਨੂੰ ਅਸੀਂ ਰਿਹਾ ਕਰ ਚੁੱਕੇ ਹਾਂ ਕਹਿੰਦੇ। ਠੀਕ ਹੈ। ਤੇ 3 ਦੇ ਵਿੱਚੋਂ ਕਹਿੰਦੇ ਕਿ 2 ਮਾਮਲੇ ਅਜਿਹੇ ਨੇ, ਜਿਹੜਾ ਇੱਕ ਕਰਨਾਟਕਾ 'ਚ, ਇੱਕ ਦਿੱਲੀ 'ਚ, ਤੇ ਇਹ ਇੱਕ ਦੀ ਕਹਿੰਦੇ ਸਜ਼ਾ ਘੱਟ ਕਰਨ ਦੀ ਮੰਗ ਸੀ। 9 ਦੇ ਵਿੱਚੋਂ ਕਹਿੰਦੇ 6 ਅਸੀਂ ਰਿਹਾ ਕਰਤੇ, ਇੱਕ ਦੀ ਸਜ਼ਾ ਘੱਟ ਕਰਨ ਦਾ ਮਾਮਲਾ ਸੀ। ਮੈਨੂੰ ਲੱਗਦਾ ਉਹ ਸ਼ਾਇਦ ਉਹ ਰਾਜੂ ਆਉਣਾ ਕੰਨੀ ਇਸ਼ਾਰਾ ਕਰ ਰਹੇ ਨੇ, ਉਹ ਹੈ ਨਾ, ਜਿਸ ਮਾਮਲੇ 'ਚ ਉਹਨਾਂ ਨੇ ਫਾਂਸੀ ਦੀ ਉਹਨੂੰ ਉਮਰ ਕੈਦ 'ਚ ਬਦਲਿਆ। ਤੇ 2 ਮਾਮਲੇ ਕਹਿੰਦੇ ਕਰਨਾਟਕ ਔਰ ਦਿੱਲੀ ਕੋਲ ਨੇ। ਸੋ ਦਿੱਲੀ ਸਰਕਾਰ ਦੀ ਇੱਕ ਫਾਈਲ ਦੇ ਉੱਤੇ ਵੀ ਮਾਮਲਾ ਖੜਾ ਤੇ ਉਹ ਦਸਤਖਤ ਨਹੀਂ ਕਰ ਰਹੇ। ਸੋ ਇਸ ਲਈ ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਪਾਕ ਸਾਫ਼ ਕਰ ਲਿਆ ਭਾਜਪਾ ਨੇ ਕਿ ਦੇਖੋ ਜੀ ਸਾਡੇ ਕੋਲ ਤਾਂ 9 ਨਾਂ ਸੀ, 9 ਚੋਂ 6 ਅਸੀਂ ਕਹਿੰਦੇ ਜੀ ਰਿਹਾ ਕਰਤੇ, ਇੱਕ ਕਰਨਾਟਕਾ ਕੋਲ ਫਸਿਆ ਮਾਮਲਾ, ਇੱਕ ਦਿੱਲੀ ਕੋਲ ਫਸਿਆ ਮਾਮਲਾ, ਇੱਕ ਦੀ ਸਜ਼ਾ ਕੱਟ ਵਾਲਾ ਸੀ, ਤੇ ਉਹ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਨਾ ਕਹਿੰਦੇ ਸ਼੍ਰੋਮਣੀ ਕਮੇਟੀ ਅੱਜ ਤੱਕ ਸੌਂਪੇ ਹੀ ਨਹੀਂਗਾ ਜੀ। ਤੇ ਇੱਥੋਂ ਹਿਸਾਬ ਲਾ ਲਓ ਕਿ ਇਹ ਮਾਮਲਾ ਹੁਣ ਕਿੱਧਰ ਨੂੰ ਜਾਣਾ। ਤੇ ਦੂਏ ਪਾਸੇ ਇਹ ਰਾਜੂ ਆਉਣਾ ਵਾਲਾ ਮਾਮਲਾ, ਇੱਧਰ ਗਜੇਂਦਰ ਸ਼ੇਖਾਵਤ ਵਾਲਾ ਮਾਮਲਾ, ਤੀਏ ਪਾਸੇ ਸ਼੍ਰੋਮਣੀ ਕਮੇਟੀ ਦਸਤਖਤ ਮਹਿਮ, ਇੱਧਰ ਇੱਕ ਮੋਰਚਾ। ਸੋ ਇਹ ਸਾਰਾ ਕੁਛ ਕਿਤੇ ਇਹਨੂੰ ਟੁਕੜਿਆਂ 'ਚ ਕਰਕੇ ਵੰਡ ਵੰਡਾ ਕੇ ਇਹ ਮੋਰਚੇ ਦੇ ਉੱਤੇ, ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਉੱਤੇ, ਮਨੁੱਖੀ ਅਧਿਕਾਰਾਂ ਦੀ, ਕਾਨੂੰਨਾਂ ਦੀ ਲੜਾਈ ਦੇ ਉੱਤੇ ਕੇਂਦਰ ਇੱਧਰ ਉੱਧਰ ਖਿਲਾਰ ਕੇ ਮਾਮਲੇ ਨੂੰ ਖਿਲਾਰਨਾ ਤਾਂ ਨਹੀਂ ਚਾਹੁੰਦਾ, ਜਾਂ ਸੱਚਮੁੱਚ ਇਹਦੇ ਵਿੱਚੋਂ ਕੋਈ ਆਪਣੀ ਰਾਜਨੀਤੀ ਕਰਨਾ ਚਾਹੁੰਦਾ, ਦੇਖਣ ਦੀ ਗੱਲ ਹੋਏਗੀ। ਪਰ ਸ਼੍ਰੋਮਣੀ ਕਮੇਟੀ ਦੋਏ ਪਾਸਿਓਂ ਘਿਰ ਗਈ ਹੈ ਜੀ, ਚਾਹੇ ਉਹ ਮੋਰਚੇ ਵਾਲੇ ਪਾਸਿਓਂ ਹੋਵੇ ਹੈ ਨਾ, ਤੇ ਚਾਹੇ ਉਹ ਇੱਧਰੋਂ ਹੁਣ ਕੇਂਦਰ ਵਾਲੇ ਪਾਸਿਓਂ ਹੋਵੇ। ਸੋ ਆਹ ਇੱਕ ਵੱਡਾ ਹਵਾਲਾ ਹੈ ਕਿ ਸ਼੍ਰੋਮਣੀ ਕਮੇਟੀ ਕੀ ਸਿਰਫ ਦਿਖਾਵੇ ਦੀ, ਬਾਦਲ ਤੋਂ ਦਸਤਖਤ ਕਰਾ ਲਏ ਜੀ, ਸੁਖਬੀਰ ਨੇ ਦਸਤਖਤ ਕਰਤੇ ਜੀ, ਫਿਰ ਇਹ ਕੀ ਹੈ। ਤੇ ਜੇਕਰ ਤੁਸੀਂ ਅਜੇ ਤੱਕ, ਜਦੋਂ ਕਿ ਤੁਸੀਂ ਜਦ ਤੁਸੀਂ ਗੱਠਜੋੜ ਸੀ, ਜਦ ਤੁਹਾਡੀ ਸਰਕਾਰ ਸੀ, ਤਦ ਪੈਰ ਵੀ ਹੋਰ ਮਜ਼ਬੂਤ ਹੋ ਸਕਦੀ ਸੀ ਪ੍ਰਵੀਨ ਜੀ। ਤਦ ਤੋਂ ਤੁਹਾਨੂੰ ਕਿਉਂ ਨਹੀਂ ਯਾਦ ਆਈ? ਅੱਜ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ, ਇਹ ਮੈਨੂੰ ਲੱਗਦਾ ਹੁਣ ਤੁਹਾਡੇ ਉਲਟ ਹੋਰ ਨਾ ਚਲੀਆਂ ਜਾਣ। ਇਸ ਲਈ ਇਹ ਉਵੇਂ ਹੀ ਹੈ ਜਿਵੇਂ ਮਾਨ ਸਰਕਾਰ ਨੂੰ ਲੱਗਿਆ ਸੀ ਕਿ ਲੈ ਵੀ ਜੇ ਅਸੀਂ ਰੇਸ਼ਮ ਗਰਗ ਚੱਕ ਲਿਆ ਤਾਂ ਸਾਡੀ ਤਾਂ ਬੱਲੇ ਬੱਲੇ ਹੋ ਜਾਣੀ ਆ। ਹਾਂਜੀ, ਪਰ ਲੋਕ ਕਹਿੰਦੇ ਨਾ ਸਾਨੂੰ ਨਹੀਂ ਪਤਾ, ਜਦੋਂ ਤੱਕ ਅਮਿਤ ਰਤਨ ਨਹੀਂ ਚੱਕਿਆ ਤਦ ਤੱਕ ਕਾਹਦਾ ਸਵਾਦ। ਬਿਲਕੁਲ ਉਲਟਾ ਬਦਨਾਮੀ ਹੋ ਗਈ ਜੀ। ਜੇ ਅਮਿਤ ਰਤਨ ਸ਼ਾਮਲ ਨਹੀਂ ਸੀ ਤਾਂ ਫਿਰ ਟ੍ਰੈਪ ਹੋਰ ਤਰ੍ਹਾਂ ਵੀ ਲੱਗ ਸਕਦਾ ਸੀ, ਤੇ ਜੇ ਅਮਿਤ ਰਤਨ ਸ਼ਾਮਲ ਸੀ ਫਿਰ ਟ੍ਰੈਪ ਉਸ ਹਿਸਾਬ ਨਾਲ ਲੱਗਿਆ ਸੀ, ਫਿਰ ਉਹ ਕਿਹਨੇ ਕਢਾ ਲਿਆ ਅਮਿਤ ਰਤਨ ਨੂੰ। ਸੋ ਇਹ ਉਸੇ ਤਰ੍ਹਾਂ ਦਾ ਮਾਮਲਾ ਹੈ ਕਿ ਉੱਥੇ ਸਰਕਾਰ ਸੋਚਦੀ ਕਿ ਸਾਡੀ ਵਾਹਵਾ ਹੋਣੀ ਆ, ਪਰ ਹੋ ਗਈ ਬਦਨਾਮੀ। ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਸੋਚਦੀ ਕਿ ਅਸੀਂ ਇਹ ਮੁਹਿੰਮ ਚਲਾ ਕੇ ਖੱਟਾਂਗੇ ਵਾਹਵਾ, ਪਰ ਹੋ ਰਹੀ ਹੈ ਹੁਣ ਦੋਵੇਂ ਪਾਸੇ ਬਦਨਾਮੀ। ਸੋ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇ ਬਣਨਾ ਪੈਣਾ, ਉਹ ਦਿਖਾਵੇ
ਜੇ ਉਹਨੇ ਕੋਈ ਚਿੱਠੀ ਡਾਕ 'ਚ ਪਾਈ ਆ, ਕੋਈ ਚਿੱਠੀ ਕਿਸੇ ਨੂੰ ਦੇ ਕੇ ਆਏ ਨੇ, ਤਾਂ ਉਹਦੀ ਰਸੀਦ ਹੋਣੀ ਪ੍ਰਵੀਨ ਜੀ, ਜੇ ਡਾਕ 'ਚ ਪਾਈ ਆ। ਤੇ ਜੇ ਰਜਿਸਟਰ ਕਰਾਈ ਆ ਤਾਂ ਰਜਿਸਟਰ ਨੰਬਰ ਲੱਗਿਆ ਹੋਣਾ ਜੀ। ਕਾਪੀ ਲੈਣੇ ਆ ਅਸੀਂ ਦਸਤਾਵੇਜ਼ੀ ਜਮ੍ਹਾਂ ਕਰਾਉਣ ਵੇਲੇ ਦੇਣ ਲੱਗੇ। ਸੋ ਰਿਕਾਰਡ ਹੁਣ ਸ਼੍ਰੋਮਣੀ ਕਮੇਟੀ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਆ, ਦੱਸਣਾ ਚਾਹੀਦਾ ਕਿ 1 ਨਹੀਂ 2 ਨਹੀਂ 5 ਨਹੀਂ, ਇਹ ਮੈਂ ਵੀ ਨਹੀਂ ਮੰਨਦਾ ਕਿ ਚਿੱਠੀ ਨਾ ਪਾਈ ਹੋਵੇ। ਇਹ ਲੱਗਦਾ ਨਹੀਂਗਾ ਕਿ ਚਿੱਠੀਆਂ ਨਾ ਭੇਜਣ, ਚਾਹੇ ਡਰਾਮੇ ਲਈ ਭੇਜਦੇ ਹੋਣ, ਭੇਜੀਆਂ ਹੋਣਗੀਆਂ, ਦਿੱਤੀਆਂ ਹੋਣਗੀਆਂ, ਪਰ ਬਕਾਇਦਾ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦਾ ਪੰਜਾਬ 'ਚ ਖੜ ਕੇ ਗੱਲ ਕਹਿਣਾ, ਜਲੰਧਰ 'ਚ ਬੈਠ ਕੇ ਗੱਲ ਕਹਿਣਾ, ਸੋ ਇਹ ਚੁਣੌਤੀ ਦੇਣ ਵਰਗਾ। ਉਸ ਚੁਣੌਤੀ ਦਾ ਜਵਾਬ ਦੇਵੇ ਸ਼੍ਰੋਮਣੀ ਕਮੇਟੀ, ਨਹੀਂ ਸ਼੍ਰੋਮਣੀ ਕਮੇਟੀ ਕਟਹਿਰੇ ਦੇ ਵਿੱਚ ਜੀ। ਤੁਸੀਂ ਜ਼ਿਕਰ ਕੀਤਾ ਵੈਜਦੀ ਰੇਸ਼ਮ ਗਰਗ ਦਾ ਤੇ ਅਮਿਤ ਰਤਨ ਦਾ, ਤੇ ਆਪਾਂ ਉਸੇ ਗੱਲ ਨੂੰ ਅੱਗੇ ਤੋਰ ਲੈਂਦੇ ਹਾਂ ਸ਼ਰਮਾ ਜੀ। ਇੱਕ ਖਬਰ ਹੈ, ਇੱਕ ਰਿਪੋਰਟ ਕਹਿ ਸਕਦੇ ਹਾਂ, ਜਿਹੜੀ ਕਿ ਕਹਿੰਦੀ ਹੈ ਕਿ MLAs ਜਿਹੜੇ ਕਿ ਵਿਧਾਇਕ ਨੇ, ਵਿਧਾਇਕਾਂ ਨੇ ਆਪਣੇ ਪੁੱਤ, ਆਪਣੇ ਜਮਾਤੀ ਤੇ ਗਰਾਈ ਆਪਣੇ PA ਬਣਾਏ ਹੋਏ ਆ। ਇਹਦੇ 'ਚ ਗੱਲ ਕੋਈ ਲੁਕੀ ਛਿਪੀ ਨਹੀਂ ਹੈ ਕਿ PA ਨੂੰ ਵੀ ਇੱਕ ਭੱਤਾ ਸਰਕਾਰ ਵੱਲੋਂ ਦਿੱਤਾ ਜਾਂਦਾ। ਸ਼ਾਇਦ ਇਹੀ ਕਰਕੇ ਹੈ ਕਿ ਆਪਦਿਆਂ ਨੂੰ ਨੇੜੇ ਰੱਖਿਆ ਜਾਂਦਾ। ਕਿਹਦੇ ਪੁੱਤ ਤੇ ਕਿਹਦੇ ਗਰਾਈ ਤੇ ਕਿਹਦੇ ਜਮਾਤੀ ਜਿਹੜੇ ਨੇ ਉਹ PA ਬਣੇ ਹੋਏ ਨੇ ਮੌਜੂਦਾ ਵਿਧਾਇਕਾਂ ਦੇ ਵਿੱਚ? ਪ੍ਰਵੀਨ ਜੀ, ਆਪਾਂ ਜਦ ਤੋਂ ਇਹ ਅਮਿਤ ਰਤਨ ਵਾਲਾ ਮਾਮਲਾ ਆਇਆ, ਆਪਾਂ ਉਸ ਦਿਨ ਤੋਂ ਹੀ ਗੱਲ ਕਰ ਰਹੇ ਸੀ ਕਿ ਆਪਣੇ ਪੁੱਤ, ਆਪਣਾ ਭਰਾ, ਆਪਣਾ ਘਰ ਵਾਲਾ, ਆਪਣੀ ਘਰ ਵਾਲੀ, ਆਪਣਾ ਸਾਲਾ, ਚਾਚਾ, ਤਾਇਆ, ਪਤਾ ਨਹੀਂ ਕਿੱਥੋਂ ਕਿੱਥੋਂ ਲੱਭ ਰਿਸ਼ਤੇਦਾਰ ਲਿਆਉਂਦੇ ਨੇ ਤੇ ਉਹਨਾਂ ਨੂੰ ਫਿਰ PA ਬਣਾਉਂਦੇ ਨੇ, ਕਿਉਂਕਿ ਉਹ ਨਿੱਜੀ PA ਹੁੰਦਾ ਨਾ, ਨਿੱਜੀ ਕੰਮ ਕਰਨੇ ਹੁੰਦੇ ਨੇ। ਜੇ ਅਸੀਂ ਲੋਕ ਪੱਖੀ ਕੰਮ ਕਰਨੇ ਹੋਣ, PA ਦਾ ਕੰਮ ਕੀ ਆ? ਉਹ ਤੁਹਾਡਾ ਸਹਾਇਕ ਹੈ, ਸਰਕਾਰ ਨਾਲ ਗੱਲਬਾਤ, ਮੰਤਰੀ ਨਾਲ ਗੱਲਬਾਤ, ਸੁਨੇਹਾ ਲਾਉਣਾ, ਅਫਸਰਾਂ ਨਾਲ ਰਾਬਤਾ, ਫਾਈਲ ਨੂੰ ਸਮਝਣੀ, ਕੋਈ ਮਿਲਣ ਆ ਰਿਹਾ ਪਿੰਡ ਵਾਲਾ, ਕਿਸੇ ਇਲਾਕੇ ਦੀ ਮੰਗ ਹੈ, ਉਸ ਨੂੰ MLA ਧਿਆਨ 'ਚ ਲਿਆਉਣਾ, ਇਹਦੇ ਲਈ ਕੰਮ ਕਰਨਾ ਹੁੰਦਾ। ਜਾਂ ਫਿਰ ਕੋਈ 2 ਨੰਬਰ ਦੇ ਕੰਮ ਲੈਣੇ ਆ, ਤਾਂ ਕਰਕੇ ਬਿਲਕੁਲ ਆਪਣਾ ਬੰਦਾ ਰੱਖਿਆ ਜਾਂਦਾ ਭਰੋਸੇਯੋਗ, ਤਾਂ ਕਿ ਗੱਲ ਕਿਤੇ ਬਾਹਰ ਨਾ ਜਾਵੇ ਜੀ। ਬਿਲਕੁਲ। ਹੋਰ ਛੱਡੋ, ਪੰਜਾਬ ਦੇ ਵਿੱਚ ਚੋਣਾਂ ਸੀ, ਬੀਬੀ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਾ ਏ ਤੇ ਸੰਸਦ ਮੈਂਬਰ ਰਹੀ ਆ, ਕੇਂਦਰੀ ਮੰਤਰੀ ਰਹੀ ਆ। ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਕਾਗਜ਼ ਭਰਨੇ ਸੀ ਮੈਂਬਰ ਪਾਰਲੀਮੈਂਟ ਦੇ। ਠੀਕ ਹੈ। ਤੇ ਬੀਬੀ ਜੀ ਤਿਆਰ ਹੋ ਕੇ ਖੜੀ ਨੇ ਬਾਹਰ, ਤੇ ਗੱਡੀਆਂ ਜਾਣ ਨੂੰ ਤਿਆਰ ਨੇ, ਤੇ ਅੰਦਰੋਂ ਇੰਤਜ਼ਾਰ ਹੋ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ। ਪ੍ਰਕਾਸ਼ ਸਿੰਘ ਬਾਦਲ ਜਦੋਂ ਬਾਹਰ ਨਿਕਲ ਕੇ ਆਉਂਦਾ, ਤੇ ਆਉਂਦੇ ਦੇ ਹੀ ਗੋਡੀ ਹੱਥ ਲਾਉਂਦਾ ਵਿਕਰਮ ਮਜੀਠੀਆ। ਤੇ ਬਾਦਲ ਸਾਹਿਬ ਉਹਨੂੰ ਅਸ਼ੀਰਵਾਦ ਦੇਣ ਦੀ ਬਜਾਏ ਬੀਬੀ ਨੂੰ ਪੁੱਛਦੇ ਨੇ ਕਿ ਆਹ ਕਾਕਾ ਜੀ ਇੱਥੇ ਕੀ ਕਰ ਰਹੇ ਨੇ? ਅੱਛਾ, ਕਿ ਇਹਨਾਂ ਦੀ ਡਿਊਟੀ ਤਾਂ ਉਧਰ ਲੱਗੀ ਹੋਈ ਹੈ, ਇਹ ਉੱਥੋਂ ਮਾਝੇ ਤੋਂ ਚੱਲ ਕੇ ਇੱਥੇ ਕਿਵੇਂ ਪਹੁੰਚ ਗਏ ਕਾਗਜ਼ ਭਰਾਉਣ ਸਵੇਰੇ ਤੜਕਸਾਰ? ਤੇ ਇਹ ਤੋਂ ਪਹਿਲਾਂ ਕਿ ਬੀਬੀ ਜਵਾਬ ਦਿੰਦੀ, ਮਜੀਠੀਆ ਕਹਿੰਦਾ ਜੀ ਭੈਣ ਜੀ ਨੇ ਬੁਲਾਇਆ ਮੈਨੂੰ ਤਾਂ ਜੀ। ਤੇ ਬਾਦਲ ਕਹਿੰਦੇ ਭਾਈ ਕਾਹਦੇ ਲਈ ਬੁਲਾਇਆ, ਇਹਦੀ ਕੀ ਲੋੜ ਪੈ ਗਈ ਆਪਾਂ ਨੂੰ? ਨਹੀਂ ਜੀ, ਕਹਿੰਦੀ ਉਹ ਮੈਂ ਨਾਮਜ਼ਦਗੀ ਭਰਨੀ ਹੈ ਨਾ, ਫਿਰ ਕਵਰਿੰਗ ਕੈਂਡੀਡੇਟ ਇਹਨੂੰ ਭਰਨਾ। ਅੱਛਾ, ਵਾਹ। ਸੋ ਬਾਦਲਾਂ ਨੂੰ ਵੀ ਨਹੀਂ ਪਤਾ ਸੀ ਕਿ ਸਾਡੀ ਨੂੰ ਆਪਣੇ ਭਰਾ ਨੂੰ ਕਵਰਿੰਗ ਕੈਂਡੀਡੇਟ ਬਣਾ ਰਹੀ ਆ। ਇਹ ਇਸ ਲਈ ਇਹ ਉਸੇ ਤਰ੍ਹਾਂ ਦਾ ਮਾਮਲਾ ਹੈ ਕਿ ਕਵਰਿੰਗ ਕੈਂਡੀਡੇਟ ਹੁਣ ਪਾਰਟੀ ਦੇ ਲੀਡਰ ਨਹੀਂ ਬਣਦੇ। ਆਪਣਾ ਹੀ ਘਰ ਵਾਲਾ, ਆਪਣਾ ਹੀ ਘਰ ਵਾਲੀ, ਆਪਣਾ ਹੀ ਭਰਾ, ਆਪਣਾ ਹੀ ਪੁੱਤ, ਆਪਣੀ ਹੀ ਧੀ, ਆਪਣਾ ਹੀ ਰਿਸ਼ਤੇਦਾਰ ਬਣਦਾ, ਤਾਂ ਕਿ ਜੇ ਮੇਰੀ ਟਿਕਟ ਕਿਸੇ ਤਰ੍ਹਾਂ ਕਾਗਜ਼ ਰੱਦ ਹੋ ਜਾਵੇ ਤਾਂ ਮੇਰਾ ਹੀ ਬੰਦਾ ਲੜੇ ਜੀ। ਨਹੀਂ, ਅੱਗੇ ਕਵਰਿੰਗ ਕੈਂਡੀਡੇਟ ਦਾ ਮਤਲਬ ਹੁੰਦਾ ਹੈ ਕਿ ਜੇ ਮੁੱਖ ਲੀਡਰ ਦੇ ਸਾਡੇ ਤੇ ਕਾਗਜ਼ ਰੱਦ ਹੋਣ ਤਾਂ ਉਸ ਇਲਾਕੇ ਦਾ, ਸਾਡੀ ਪਾਰਟੀ ਦਾ ਦੂਜਾ ਤਾਕਤਵਰ ਲੀਡਰ ਲੜੇ ਜਿਹੜਾ ਚਰਚਿਤ ਹੋਵੇ। ਪਰ ਹੁਣ ਲੀਡਰ ਨੂੰ ਨਹੀਂ, ਨਿੱਜੀ ਬੰਦੇ ਨੂੰ ਬਣਾਇਆ ਜਾਂਦਾ। ਉਸੇ ਤਰ੍ਹਾਂ PA ਦੀ ਕਹਾਣੀ ਹੈ ਪ੍ਰਵੀਨ ਜੀ। ਜਿਹੜਾ ਰੇਸ਼ਮ ਗਰਗ ਹੈ, ਹਾਂਜੀ, ਉਹ ਅਮਿਤ ਰਤਨ ਜੀ ਕਹਿੰਦੇ ਮੇਰਾ PA ਨਹੀਂ ਹੈ, ਮੇਰਾ PA ਤਾਂ ਰਣਵੀਰ ਹੈ। ਠੀਕ ਹੈ। ਤੇ ਰਣਵੀਰ ਵੀ ਉਹਦਾ ਨੇੜਲਾ ਬਹੁਤ ਹੈ, ਉਹਨਾਂ ਦਾ ਖਾਸਮ ਖਾਸ ਹੈ। ਪਰ ਜਿਹੜਾ ਇਹ ਹੈ ਰੇਸ਼ਮ ਗਰਗ ਹੈ, ਇਹ ਤਾਂ ਅਮਿਤ ਰਤਨ ਦਾ ਜਮਾਤੀ ਹੈ। ਤੇ ਹੁਣ ਜਾਂਚ ਤੱਥ ਤਾਂ ਇਹ ਸਾਹਮਣੇ ਆ ਰਹੇ ਨੇ, 1-2 ਨਹੀਂ, ਇਹ 3 ਦੀ ਤਿਕੜੀ ਹੈ ਜੀ। ਤੀਆ ਕਹਿੰਦੇ ਮੋਹਾਲੀ ਦੇ ਵਿੱਚ ਕਾਰੋਬਾਰੀ ਹੈ ਤਕੜਾ, ਉਹ ਵੀ ਜਮਾਤੀ ਹੈ ਇਹਨਾਂ ਦਾ। ਉਹ ਤੇ ਰੇਸ਼ਮ ਗਰਗ ਤੇ ਅਮਿਤ ਰਤਨ ਕਹਿੰਦੇ ਇਹ 3 ਦੀ ਇੱਕ ਤਿਕੜੀ ਕੰਮ ਕਰਦੀ ਹੈ, 3 ਜਮਾਤੀ ਨੇ ਜੀ। ਸੋ ਇਸ ਲਈ ਜਾਰੀ ਤਾਂ ਉੱਥੋਂ ਚੱਲੀ ਆਉਂਦੀ ਹੈ, ਪਰ ਇੱਕ ਪਹਿਲਾ ਕੇਸ ਨਹੀਂ ਹੈ। ਆਪਾਂ ਲੰਮੇ ਸਮੇਂ ਤੋਂ ਗੱਲ ਕਰ ਰਹੇ ਸੀ, ਤੇ ਕੱਲ ਚਰਨਜੀਤ ਭੁੱਲਰ ਉਹਨਾਂ ਨਾਲ ਨੇ ਆਪਣੀ ਰਿਪੋਰਟ ਸਾਂਝੀ ਕੀਤੀ, ਕਹਿੰਦੇ ਆ ਚੱਕੋ RTI ਦੇ ਹਵਾਲੇ ਨਾਲ ਰਿਪੋਰਟ ਹੈ। ਠੀਕ ਹੈ। RTI ਰਾਹੀਂ ਜਾਣਕਾਰੀ ਹਾਸਲ ਹੋਈ ਕਿ ਇਹ ਪ੍ਰਵੀਨ ਜੀ ਪਿਛਲੀਆਂ ਸਰਕਾਰਾਂ ਸਮੇਂ ਵਰਤਾਰਾ ਅਕਾਲੀ ਕਾਂਗਰਸੀ ਸਮੇਂ ਵੀ ਇਵੇਂ ਚੱਲਿਆ। ਉਹ ਇਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਲਾਉਂਦੇ ਰਹੇ ਨੇ, ਆਪਣੇ ਚਹੇਤਿਆਂ ਨੂੰ ਲਾਉਂਦੇ ਰਹੇ ਨੇ। ਤੇ ਹੁਣ RTI ਰਾਹੀਂ ਤਾਜ਼ਾ MLAਆਂ ਦੇ PA ਕੌਣ ਨੇ, ਉਹਦੀ ਇੱਕ ਸੂਚੀ ਮੋਟੀ ਜੀ ਸਾਹਮਣੇ ਆਈ। ਉਹਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਮਦਨ ਲਾਲ ਬੱਗਾ ਨੇ ਜੀ, MLA ਨੇ ਆਮ ਆਦਮੀ ਪਾਰਟੀ ਦੇ, ਸੋ ਲੁਧਿਆਣਾ ਉੱਤਰੀ ਤੋਂ, ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਆਪਣਾ PA ਲਾਇਆ, ਗੌਰਵ ਖਰਾਣਾ ਨੂੰ। ਇਸੇ ਤਰ੍ਹਾਂ
ਬੀਬੀ ਸੰਤੋਸ਼ ਕੁਮਾਰੀ ਕਟਾਰੀਆ ਜੀ, ਬਲਾਚੌਰ ਤੋਂ MLA ਆ, ਉਹਨੇ ਆਪਣੇ ਮੁੰਡੇ ਨੂੰ ਕਰਨਵੀਰ ਕਟਾਰੀਆ ਨੂੰ ਆਪਣਾ PA ਲਾਇਆ ਹੋਇਆ ਜੀ। ਇਹ ਇੱਕ ਪੱਖ ਨਹੀਂਗਾ। ਹੋਰ ਛੱਡੋ, ਤਲਵੰਡੀ ਸਾਬੋ ਤੋਂ MLA ਬੀਬੀ ਬਲਜਿੰਦਰ ਕੌਰ, ਹਾਂਜੀ, ਉਹਨੇ ਆਪਣੇ ਚਾਚੇ ਨੂੰ ਲਾਇਆ। ਚਾਚਾ ਵੀ ਮਤਲਬ ਉਹਦੇ ਬਾਪੂ ਦੇ ਮਾਮੇ ਦਾ ਮੁੰਡਾ। ਹਾਂਜੀ ਹਾਂਜੀ, ਮਤਲਬ ਬਾਪੂ ਦੇ ਮਾਮੇ ਦਾ ਮੁੰਡਾ ਬਾਪੂ ਦਾ ਭਰਾ ਲੱਗਿਆ, ਉਮਰ 'ਚ ਛੋਟਾ ਹੋਣਾ, ਇਸ ਲਈ ਕੁੜੀ ਦਾ ਚਾਚਾ ਲੱਗਿਆ। ਸੋ ਇਸ ਲਈ ਬੀਬੀ ਬਲਜਿੰਦਰ ਕੌਰ ਦਾ PA ਉਹਨਾਂ ਦਾ ਮਾਮੇ, ਉਹਦੇ ਬਾਪੂ ਦੇ ਮਾਮੇ ਦਾ ਮੁੰਡਾ ਉਹਦਾ ਚਾਚਾ ਜੀ, ਉਹਨਾਂ ਦਾ PA ਆ। ਐਂ ਨਹੀਂ ਕੰਮ ਚੱਲਦਾ ਜੀ। ਕਈ ਵਾਰ ਯਾਰੀ ਯਾਰਾਨਾ ਇੰਨੀ ਪੱਕਾ ਹੁੰਦਾ ਹੈ, ਇੰਨੀ ਸਾਂਝ ਹੁੰਦੀ ਆ ਕਿ ਬੰਦਾ ਚਾਹੇ ਬਾਹਰਲੇ ਸੂਬੇ 'ਚ ਰਹਿੰਦਾ ਹੋਵੇ, ਉੱਥੋਂ ਵੀ PA ਲੱਭ ਲਿਆਉਂਦੇ ਨੇ। ਇੱਧਰ ਮਤਲਬ ਕਿ ਕਾਂਗਰਸੀ MLA ਰਾਣਾ ਗੁਰਜੀਤ, ਠੀਕ ਹੈ, ਉਹਦਾ ਮੁੰਡੇ ਨੂੰ ਟਿਕਟ ਨਹੀਂ ਮਿਲੀ ਸੀ ਕਾਂਗਰਸ ਦੀ, ਉਹ ਆਜ਼ਾਦ ਲੜਿਆ, ਆਜ਼ਾਦ ਜਿੱਤ ਗਿਆ। ਆਜ਼ਾਦ ਜਿੱਤੇ ਹੋਏ ਉਸ ਮੁੰਡੇ ਨੇ ਇੰਦਰ ਪ੍ਰਤਾਪ ਨੇ ਆਪਣਾ ਉੱਤਰਾਖੰਡ ਤੋਂ ਲਿਆਂਦਾ PA ਲੱਭ ਕੇ। ਠੀਕ ਹੈ, ਹੁਣ ਤੁਸੀਂ ਕਹੋਗੇ ਸ਼ਾਇਦ ਉੱਤਰਾਖੰਡੀ ਹੋਊਗਾ, ਨਹੀਂ ਜਨਾਬ, PA ਪੰਜਾਬੀ ਹੋਆ। ਅੱਛਾ ਜੀ। ਸੋ ਇਹਦਾ ਮਤਲਬ ਕੋਈ ਰਿਸ਼ਤੇਦਾਰੀ ਪੈਂਦੀ ਹੋਣੀ, ਕੋਈ ਯਾਰੀ ਦੋਸਤੀ, ਕੋਈ ਜਮਾਤੀ ਗਰਾਈ ਕੁਛ ਤਾਂ ਹੋਣਾ ਨਾ। ਇੰਦਰ ਪ੍ਰਤਾਪ, ਰਾਣਾ ਇੰਦਰ ਪ੍ਰਤਾਪ ਦਾ ਉੱਤਰਾਖੰਡ ਤੋਂ ਊਧਮ ਸਿੰਘ ਨਗਰ ਜ਼ਿਲ੍ਹੇ ਤੋਂ ਗੁਰਤੇਜ ਸਿੰਘ ਨੂੰ PA ਲਾਇਆ ਹੋਇਆ ਜੀ। ਇਸੇ ਤਰ੍ਹਾਂ MLA ਆ ਮਤਲਬ ਕਿ ਸਾਹਨੇਵਾਲ ਤੋਂ, ਹਲਕਾ ਸਾਹਨੇਵਾਲ ਤੋਂ ਹਰਦੀਪ ਸਿੰਘ, ਉਹਨੇ ਆਪਣੇ PA ਲਾਇਆ ਗੁਰਪ੍ਰੀਤ ਸਿੰਘ। ਤੇ ਗੁਰਪ੍ਰੀਤ ਕਿੱਥੋਂ ਦਾ ਜੀ? ਹਰਿਆਣੇ ਦਾ ਰਹਿਣ ਵਾਲਾ, ਫਰੀਦਾਬਾਦ ਦਾ। ਠੀਕ ਹੈ। ਸੋ ਇਹ ਹੁਣ ਹੀ ਨਹੀਂਗਾ। ਬਾਕੀ ਜ਼ਿਆਦਾਤਰ ਚਾਹੇ ਉਹ ਕਾਂਗਰਸੀ ਨੇ ਚਾਹੇ ਅਕਾਲੀ ਨੇ, ਪਹਿਲਾਂ ਤਾਂ ਆਪਣਾ ਰਿਸ਼ਤੇਦਾਰ PA ਆ, ਪਹਿਲਾਂ ਆਪਣਾ ਖਾਸ ਮਿੱਤਰ ਜਮਾਤੀ PA ਆ, ਨਹੀਂ ਫਿਰ ਆਪਣਾ ਗਰਾਈ ਤਾਂ ਹੈਗਾ ਹੀ ਆ। ਆਪਣੇ ਪੱਕੇ ਪਿੰਡ ਤੋਂ, ਆਪਣੇ ਹਲਕੇ ਤੋਂ, ਆਪਣੇ ਇਲਾਕੇ ਤੋਂ ਆਪਣਾ ਭਰੋਸੇਯੋਗ ਬੰਦਾ PA ਰੱਖਿਆ ਜਾਂਦਾ। ਆਪਾਂ ਪਹਿਲਾਂ ਗੱਲ ਕਰ ਰਹੇ ਸੀ 117 MLA ਨੇ ਜੀ ਜੀ, 117 ਕਾਬਲ ਬੰਦਿਆਂ ਨੂੰ ਤੁਸੀਂ ਰੁਜ਼ਗਾਰ ਦੇ ਸਕਦੇ ਹੋ। ਫਿਰ ਜਿਹੜੇ ਇਹਨਾਂ ਚੋਂ ਮੰਤਰੀ ਬਣ ਗਏ, ਉਹਨਾਂ ਕੋਲ 1 2 3 ਸੀਟਾਂ ਵੱਧ ਹੋਰ ਹੁੰਦੀਆਂ ਨੇ ਆਪਸ਼ਨਾਂ। ਫਿਰ ਪੰਜਾਬ ਦੇ ਵਿੱਚ 13 ਮੈਂਬਰ ਪਾਰਲੀਮੈਂਟ ਨੇ ਜੀ, 7 ਰਾਜ ਸਭਾ ਮੈਂਬਰ ਨੇ। ਸੋ ਉਹ ਆਪਣੇ PA ਆਪਣੇ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ, ਕਾਬਲ ਪੜ੍ਹੇ ਲਿਖਿਆਂ ਨੂੰ, ਜਿਹੜੇ ਇਸ ਚੀਜ਼ ਦੀ ਮਹਾਰਤ ਰੱਖਦੇ ਨੇ, ਕਾਨੂੰਨ ਨੂੰ ਵੀ ਸਮਝਦੇ ਨੇ, ਸਿਆਸਤ ਨੂੰ ਵੀ ਸਮਝਦੇ ਨੇ, ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਲਿਖਣ ਪੜ੍ਹਨ ਦੀ ਮਹਾਰਤ ਵੀ ਰੱਖਦੇ ਨੇ, ਚਿੱਠੀਆਂ ਦੇ ਆਦਾਨ ਪ੍ਰਦਾਨ 'ਚ ਵੀ ਕਾਬਲ ਨੇ, ਉਹ ਕੰਮ ਆ ਸਕਦੇ ਨੇ। ਪਰ ਉਹ ਤਾਂ ਨਹੀਂ ਚਾਹੀਦੇ, ਕਿਉਂਕਿ ਇਹਨਾਂ ਨੇ ਚਿੱਟੇ ਪੰਨਿਆਂ ਤੇ ਕਾਲੇ ਅੱਖਰਾਂ ਨਾਲ ਕੁਝ ਲਿਖਣਾ ਤਾਂ ਹੈ ਨਹੀਂ। ਇਹਨਾਂ ਨੂੰ ਤਾਂ ਮਸਲਾ ਹੈ ਗੁਲਾਬੀ, ਹੈ ਨਾ, ਨੀਲੇ, ਇਹ ਜਿਹੜਾ ਕੁਝ ਚੱਲਦਾ ਉਹਦੀ ਗਿਣਤੀ ਕਰਨੀ ਹੋਣੀ ਚਾਹੀਦੀ ਹੈ ਜੀ। ਸੋ ਫਿਰ ਇਸ ਲਈ ਫਿਰ ਆਪਣਾ ਪੁੱਤ, ਆਪਣੀ ਧੀ, ਆਪਣਾ ਚਾਚਾ, ਆਪਣਾ ਤਾਇਆ, ਆਪਣਾ ਜਮਾਤੀ, ਆਪਣਾ ਗਰਾਈ, ਆਪਣਾ ਮਹੱਲੇ ਵਾਲਾ, ਫਿਰ ਉਹ ਨਜ਼ਰ ਆਉਂਦਾ। ਸੋ ਪੀਆਂ ਦੇ ਪਿੱਛੇ ਇੱਕ ਲੰਬੀ ਕਹਾਣੀ ਖੜੀ ਆ ਪਵੀ ਜੀ। ਤੇ ਜਾਂਦਿਆਂ ਦੇ ਗੱਲ ਕਰੀਏ ਹਰਿਆਣੇ ਦੀ ਸਿਆਸਤ ਦੀ, ਸ਼ਰਮਾ ਜੀ, ਪੈਰ ਤੇ ਸੰਦੀਪ ਸਿੰਘ ਜਿਹੜੇ ਕਿ ਖੇਡ ਮੰਤਰੀ ਸਨ, ਤੇ ਉਹਨਾਂ ਤੇ ਜੂਨੀਅਰ ਔਰਤ ਕੋਚ ਨੇ ਇਲਜ਼ਾਮ ਲਾਏ ਨੇ ਸਰੀਰਕ ਛੇੜਛਾੜ ਦੇ ਜਾਂ ਤੰਗ ਕਰਨ ਦੇ। ਉਹ ਹੁਣ ਸਦਨ ਦੇ ਵਿੱਚ ਜਦੋਂ ਕਾਰਵਾਈ ਚੱਲ ਰਹੀ ਸੀਗੀ, ਉਦੋਂ ਸਾਬਕਾ ਮੁੱਖ ਮੰਤਰੀ ਹੁੱਡਾ ਨੇ ਸਵਾਲ ਪੁੱਛਿਆ ਤੇ ਖੱਟਰ ਇੱਕਦਮ ਖੜੇ ਹੋ ਗਏ। ਬੜੇ ਅਗਰੈਸਿਵ ਢੰਗ ਦੇ ਨਾਲ ਉਹਨਾਂ ਨੇ ਜਵਾਬ ਦਿੱਤਾ ਇਸ ਮਸਲੇ ਨੂੰ ਲੈ ਕੇ। ਸੰਦੀਪ ਨੂੰ ਬਚਾਉਣ ਦੇ ਇਲਜ਼ਾਮ ਲੱਗਦੇ ਨੇ ਮੁੱਖ ਮੰਤਰੀ ਖੱਟਰ ਤੇ। ਹੁਣ ਇਹ ਉਹਨਾਂ ਦੀ ਮਜਬੂਰੀ ਹੈ ਜਾਂ ਕੋਈ ਸਿਆਸੀ ਚਾਲ ਹੈ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਸੰਦੀਪ ਅਜੇ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ ਜੀ ਜੀ, ਪਰ ਜਿਸ ਉਹ ਅਹੁਦੇ ਤੇ ਹੈ, ਹਾਂਜੀ, ਉਸ ਅਹੁਦੇ ਨੂੰ ਧਿਆਨ 'ਚ ਰੱਖਦਾ ਹੁੰਦਾ ਕਿ ਜੇਕਰ ਅਜਿਹੇ ਦੋਸ਼ ਲੱਗਣ, ਉਹ ਵੀ ਖਾਸ ਕਰ ਜਨਾਨੀ ਮਾਮਲੇ 'ਚ, ਛੇੜਛਾੜ ਮਾਮਲੇ 'ਚ, ਹੈ ਨਾ, ਹਾਂਜੀ ਹਾਂਜੀ, ਸੋ ਅਜਿਹੇ ਮਾਮਲਿਆਂ ਦੇ ਵਿੱਚ ਸੰਵੇਦਨਸ਼ੀਲਤਾ ਇੰਨੀ ਹੁੰਦੀ ਹੈ ਕਿ ਬੰਦਾ ਆਪਣੇ ਅਕਸ ਨੂੰ ਕਾਇਮ ਰੱਖਣ ਦੇ ਲਈ ਕਹਿੰਦਾ ਚੱਕੋ ਅਸਤੀਫਾ, ਮੈਂ ਕੋਰਟ ਕਚਹਿਰੀ ਪਹਿਲਾਂ ਨਿਬੜੂੰਗਾ, ਬੇਦਾਗ ਹੋ ਕੇ ਆਊਂਗਾ, ਫਿਰ ਦੁਬਾਰਾ ਆ ਕੇ ਕੰਮ ਕਰੂੰਗਾ, ਫਿਰ ਸੰਭਾਲੂੰਗਾ। ਸੋ ਪਹਿਲ ਕਦਮੀ ਨਾ ਸੰਦੀਪ ਨੇ ਕੀਤੀ, ਨਾ ਖੱਟਰ ਸਰਕਾਰ ਨੇ ਕੀਤੀ। ਇਸ ਨੂੰ ਲੈ ਕੇ ਸਵਾਲ ਹੈ, ਸੰਦੀਪ ਤੇ ਸਵਾਲ ਨਹੀਂ ਹੈ। ਸੰਦੀਪ ਦਾ ਮਾਮਲਾ ਇੱਕ ਪਾਸੇ ਦੋਸ਼ ਲੱਗ ਰਹੇ, ਦੂਜੇ ਪਾਸੇ ਸੰਦੀਪ ਉਹਨਾਂ ਦਾ ਖੰਡਨ ਕਰ ਰਿਹਾ ਜੀ ਜੀ। ਉਸ ਮਸਲੇ ਤੇ ਦੋਸ਼ ਕਿਸੇ ਤੇ ਵੀ ਲੱਗ ਸਕਦੇ ਨੇ, ਔਰ ਬੰਦਾ ਬੇਗੁਨਾਹ ਵੀ ਹੋ ਸਕਦਾ, ਬੰਦਾ ਦੋਸ਼ੀ ਵੀ ਹੋ ਸਕਦਾ। ਪਰ ਤੁਸੀਂ ਜਿਸ ਅਹੁਦੇ ਤੇ ਹੋ, ਉਸ ਦੀ ਮਰਿਆਦਾ ਰੱਖਣਾ ਬਹੁਤ ਜ਼ਰੂਰੀ ਹੈ। ਸੋ ਉਹਦੇ ਲਈ ਮੁੱਖ ਮੰਤਰੀ ਵੀ ਸਵਾਲ। ਔਰ ਮੁੱਖ ਮੰਤਰੀ ਦਾ ਮੈਂ ਇੱਕ ਹਵਾਲਾ ਦਿੰਦਾ ਤੁਹਾਨੂੰ ਪ੍ਰਵੀਨ ਜੀ, 12 ਜੁਲਾਈ 2018 ਚ ਪੰਚਕੂਲੇ ਚ ਇੱਕ ਸਮਾਗਮ ਸੀ ਜੀ। ਉਹ ਸਮਾਗਮ ਦੇ ਵਿੱਚ ਮਨੋਹਰ ਲਾਲ ਖੱਟਰ ਦੇ ਬੋਲ ਨੇ। ਉਹ ਕਹਿੰਦਾ, ਜੇਕਰ ਕਿਸੇ ਨੇ ਹਰਿਆਣਾ ਦੀ ਬੇਟੀ ਵੱਲ, ਧੀ ਭੈਣ ਵੱਲ ਉਂਗਲੀ ਵੀ ਚੱਕੀ ਜੀ, ਤਾਂ ਉਂਗਲੀ ਕਟਾ ਦੇਾਂਗੇ। ਠੀਕ ਹੈ, ਉਹ ਕਿਸੇ ਅਹੁਦੇ ਤੇ ਹੋਵੇ, ਕਿਸੇ ਪਦ ਤੇ ਹੋਵੇ, ਕੋਈ ਉਹਦੀ ਤਾਕਤ ਹੋਵੇ ਜੀ, ਰਾਸ਼ਨ ਤੋਂ ਬਿਨਾ ਹੋਰ ਕੋਈ ਸਹੂਲਤ ਨਹੀਂ ਮਿਲਣ ਦੇਾਂਗੇ ਉਹਨੂੰ, ਜੇ ਉਹਦੇ ਪਰ ਚਾਰਜ ਸ਼ੀਟ ਹੋਗੀ। ਠੀਕ ਹੈ,
ਕਹਿੰਦੇ ਜਿਸ ਬੰਦੇ ਦੇ ਉੱਤੇ ਔਰਤ ਨਾਲ ਛੇੜਖਾਨੀ ਦੇ ਮਾਮਲੇ 'ਚ ਕਿਸੇ ਤਰ੍ਹਾਂ ਦੇ ਕੋਈ ਬਦਸਲੂਕੀ ਦੇ ਮਾਮਲੇ 'ਚ ਚਾਰਜ ਸ਼ੀਟ ਹੋਗੀ, ਫਿਰ ਉਹਨੂੰ ਕੱਲੇ ਰਾਸ਼ਨ ਦੇਵਾਂਗੇ ਰੋਟੀ ਖਾਣ ਜੋਗੀ ਜੀ, ਹੋਰ ਉਹਦੀ ਕੋਈ ਸਹੂਲਤ ਨਹੀਂ ਦੇਵਾਂਗੇ। ਇੱਥੇ ਕਿਉਂ ਭੁੱਲ ਗਏ ਫਿਰ ਖੱਟਰ ਸਾਹਿਬ? ਤੇ ਕੱਲ ਜਦੋਂ ਸਵਾਲ ਆਇਆ, ਸੰਦੀਪ ਆਇਆ ਤਾਂ ਨਹੀਂ ਉੱਥੇ, ਕਾਰਨ ਕਿ ਪਤਾ ਹੈ ਜੇ ਉਹ ਆਊਗਾ ਤਾਂ ਜ਼ਿਆਦਾ ਹੰਗਾਮਾ ਆਊਗਾ, ਇਸ ਲਈ ਕਹਿੰਦੇ ਜੀ ਛੁੱਟੀ ਦੀ ਚਿੱਠੀ ਆਈ ਵੀ ਹੈ, ਸਪੀਕਰ ਸਾਹਿਬ ਕਹਿੰਦੇ ਇਸ ਲਈ ਉਹ ਤਾਂ ਛੁੱਟੀ ਤੇ ਹੈ। ਤੇ ਉਹਦੀ ਗੈਰ ਮੌਜੂਦਗੀ ਜਦੋਂ ਵਿਰੋਧੀ ਧਿਰ ਨੇ ਪੁੱਛਿਆ ਕਿ ਖੱਟਰ ਸਾਹਿਬ ਅਸਤੀਫਾ ਲਾਓਗੇ ਕਿ ਨਹੀਂ, 2 ਸਕਿੰਟ ਨਹੀਂ ਲੱਗੇ ਪ੍ਰਵੀਨ ਜੀ, 2 ਸਕਿੰਟ ਖੱਟਰ ਖੜੇ ਹੋਏ, ਉੱਠ ਕੇ 1 ਵਾਰ ਨਹੀਂ 2 ਵਾਰ ਨਹੀਂ 3 ਵਾਰ ਕਿਹਾ, ਨਹੀਂ ਲਾਵਾਂਗੇ, ਨਹੀਂ ਲਵਾਂਗੇ, ਨਹੀਂ ਲਵਾਂਗੇ। ਇੰਨੀ ਪੈਰਵੀ ਜੀ। ਅਸਲ ਦੇ ਵਿੱਚ ਕੀ ਹੈ ਕਿ ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ, ਅਜੇ ਮਿਸ਼ਰਾ ਢੋਨੀ, ਜਦੋਂ ਅਜੇ ਮਿਸ਼ਰਾ ਟੇਨੀ ਨੂੰ ਯੂਪੀ ਸਰਕਾਰ ਬਚਾ ਸਕਦੀ ਆ, ਜਦੋਂ ਅਜੇ ਮਿਸ਼ਰਾ ਟੇਨੀ ਨੂੰ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਬਚਾ ਸਕਦੇ ਨੇ, ਸੋ ਜੇਕਰ ਗੁਰੂ ਉਹਨਾਂ ਦੇ ਇਹੋ ਜਿਹੇ ਨੇ ਕਿ ਏਡੇ ਵੱਡੇ ਮਾਮਲਿਆਂ ਦੇ ਵਿੱਚ, ਕਤਲ ਤੱਕ ਵਾਲੇ ਮਾਮਲਿਆਂ ਦੇ ਵਿੱਚ ਉਹਨਾਂ ਦੇ ਪੁੱਤ ਦੇ ਉੱਤੇ ਦੋਸ਼ ਲੱਗੇ ਹੋਣ ਤੇ ਉਹਦੀ ਕੁਰਸੀ ਬਚਾਉਣ ਤੇ ਉਹ ਆਪ ਵੀ ਆਪਣੀ ਜ਼ਮੀਰ ਦੇ ਹਵਾਲੇ ਨਾਲ ਅਸਤੀਫਾ ਨਾ ਦੇਣ, ਤਾਂ ਫਿਰ ਖੱਟਰ ਹੋਣੀ ਤਾਂ ਬਹੁਤ ਛੋਟੇ ਪਿਆਦੇ ਨੇ ਜੀ। ਇਹਨਾਂ ਤਾਂ ਫਿਰ ਆਪਣੇ ਪਾਰਟੀ ਦੇ ਪਦ ਚਿੰਨ੍ਹਾਂ ਤੇ ਚੱਲਣਾ ਨਾ, ਸੋ ਉਹਨਾਂ ਦੇ ਦਿਖਾਏ ਰਾਹ ਨੇ ਕਿੰਨਾ ਕੁਛ ਹੋ ਜਾਵੇ, ਅਸਤੀਫਾ ਨਹੀਂ ਲੈਣਾ। ਸੋ ਇਸ ਲਈ ਸੰਦੀਪ ਨੂੰ ਬਚਾਉਣ ਦੇ ਪਿੱਛੇ ਕੀ ਇਹ ਮਜਬੂਰੀ ਆ ਜਾਂ ਇਹ ਸਿਆਸੀ ਚਾਲ ਆ? ਕਿਉਂਕਿ ਉਹਨਾਂ ਨੂੰ ਇਹ ਵੀ ਲੱਗਦਾ ਕਿ ਜੇਕਰ ਸੰਦੀਪ ਨੂੰ ਹਟਾਇਆ ਤਾਂ ਅਸੀਂ ਸਾਬਤ ਹੋ ਜਾਵਾਂਗੇ ਕਿ ਸਾਡੀ ਪਾਰਟੀ ਦੇ ਵਿੱਚ, ਸਾਡੀ ਸਰਕਾਰ ਦੇ ਵਿੱਚ ਅਜਿਹੇ ਨੁਮਾਇੰਦੇ ਨੇ, ਤੇ ਇਸ ਲਈ ਬਚਾ ਕੇ ਅਸੀਂ ਦੂਸਰੇ ਪਾਸੇ ਨੂੰ ਲੱਗਦਾ ਕਿ ਸੰਦੀਪ ਦੇ ਨਾਲ ਕੁਝ ਧਿਰਾਂ ਖੜੀਆਂ ਨੇ, ਜਾਂ ਉਹਨਾਂ ਨੂੰ ਇਹ ਵੀ ਲੱਗਦਾ ਕਿ ਜੇਕਰ ਇਹ ਕਿਸੇ ਹੋਰ ਭਾਈਚਾਰੇ ਚ ਹੁੰਦਾ ਸ਼ਾਇਦ ਫਿਰ ਪੰਗਾ ਲੈ ਲੈਂਦੇ। ਇਹ ਸਿੱਖ ਭਾਈਚਾਰੇ ਚੋਂ ਇਹ ਨਾ ਹੋਵੇ ਕਿ ਸਾਡਾ ਹਰਿਆਣੇ ਚ ਵੱਸਦਾ ਸਾਰਾ ਸਿੱਖ ਭਾਈਚਾਰਾ ਸਭ ਤੋਂ ਦੂਰ ਹੋ ਜਾਵੇ, ਕਿ ਜਾਣਬੁੱਝ ਕੇ ਘੱਟ ਗਿਣਤੀ ਨਿਸ਼ਾਨੇ ਤੇ ਬਣਾਇਆ ਜੀ। ਉਦੋਂ ਇਹ ਤਰ੍ਹਾਂ ਦਾ ਡਰ ਵੀ ਹੈ ਉਹਨਾਂ ਨੂੰ ਜੀ। ਸੋ ਇਹ ਡਰ ਵੀ ਹੈ, ਮਜਬੂਰੀ ਵੀ ਹੈ ਤੇ ਇੱਕ ਚਾਲ ਵੀ ਹੈ। ਸੋ ਤਿੰਨੇ ਚੀਜ਼ਾਂ ਕੰਮ ਕਰਦੀਆਂ। ਸੋ ਹੁਣ ਕੋਰਟ ਦੇ ਉੱਤੇ ਸਾਰਾ ਨਿਰਭਰ ਖੜਾ ਹੈ, ਤੱਥਾਂ ਦੇ ਉੱਤੇ ਨਿਰਭਰ ਖੜਾ ਹੈ, ਪੁਲਿਸ ਦੇ ਉੱਤੇ ਨਿਰਭਰ ਖੜਾ ਹੈ ਕਿ ਉਹ ਕਿਹੇ ਜਿਹੇ ਪੱਖ ਪੇਸ਼ ਕਰਦੇ ਨੇ, ਸੰਦੀਪ ਆਪਣੇ ਬਚਾਅ ਦੇ ਵਿੱਚ ਕਿਹੜੇ ਤੱਥ ਸਾਬਤ ਕਰ ਪਾਉਂਦੇ ਨੇ, ਤੇ ਜਿਹੜੀ ਧਿਰ ਦੋਸ਼ ਲਾ ਰਹੀ ਹੈ ਮਹਿਲਾ ਕੋਚ, ਉਹ ਆਪਣੇ ਕਿਹੜੇ ਤੱਥਾਂ ਦੇ ਆਧਾਰ ਤੇ ਸਾਬਤ ਕਰ ਪਾਉਂਦੀ ਆ, ਉਸ ਤੋਂ ਬਾਅਦ ਨਿਤਾਰਾ ਹੋਣਾ। ਪਰ ਲੋਕਾਂ ਦੀ ਇੱਛਾ ਇਹ ਸੀ ਕਿ ਘੱਟੋ ਘੱਟ ਸੰਦੀਪ ਨੂੰ ਉਨੇ ਸਮੇਂ ਲਈ ਲਾਂਭੇ ਕੀਤਾ ਜਾਂਦਾ ਜਿੰਨੀ ਦੇਰ ਤੱਕ ਇਹ ਮਾਮਲਾ ਕੋਰਟ ਕਚਹਿਰੀ ਚੱਲ ਰਿਹਾ। ਸੋ ਪਰ ਉਹਦੇ ਵਿੱਚ ਖੱਟਰ ਉਹਨਾਂ ਦਾ ਬਚਾਅ ਦੇ ਪਿੱਛੇ ਉਹਨਾਂ ਦੀ ਆਪਣੀ ਰਾਜਨੀਤਿਕ ਮਨਸ਼ਾ ਇੱਕ ਕੰਮ ਕਰਦੀ ਨਜ਼ਰ ਆਉਂਦੀ ਆ। ਸੋ ਇਹਦੇ ਨਾਲ ਉਹਨਾਂ ਦੀ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਵੀ ਸਵਾਲਾਂ ਦੇ ਘੇਰੇ ਚ ਆ ਗਿਆ ਜੀ। ਸ਼ਰਮਾ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਾਂ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਇੱਥੇ ਹੀ ਸਮਾਪਤ ਕਰਨਾ ਪੈਣਾ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਸੰਦੀਪ ਨੂੰ ਬਚਾਉਣ ਤੋਂ ਲੈ ਕੇ MLAs ਨੇ ਆਪਣੇ ਪੁੱਤ ਜਮਾਤੀ ਦੇ ਗਰਾਈ ਬਣਾ ਲਏ। PA SGPC ਨੇ ਬੰਦੀ ਸਿੰਘਾਂ ਦੀ ਕੋਈ ਨਹੀਂ ਦਿੱਤੀ ਲਿਸਟ, ਕਹਿਣਾ ਗਜੇਂਦਰ ਸ਼ੇਖਾਵਤ ਦਾ। ਪੰਜਾਬ ਦੇ ਵਿੱਚ ਮੁਰਦੇ ਵੀ ਲੈਂਦੇ ਰਹੇ ਲੋਨ, ਤੇ ਸ਼ੁਰੂਆਤ ਕੀਤੀ ਸੀ ਆਪਾਂ, ਕੇਂਦਰ ਨੇ ਮੰਡੀਆਂ ਖਤਮ ਕਰਨ ਵਾਲੀ ਚਿੱਠੀ ਜਿਹੜੀ ਹੈ ਮਾਨ ਸਰਕਾਰ ਨੂੰ ਭੇਜੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।